ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਝਾਤਖੋਰੀ ਕਰਾਂਗੇ ਪੰਜਾਬ, ਸਿਆਸਤ, ਸਮਾਜ, ਦੇਸ਼ ਦੁਨੀਆ ਦੇ ਨਾਲ ਖਬਰਾਂ ਦੇ ਨਾਲ ਜੁੜੀਆਂ ਖਬਰਾਂ ਦੇ ਬਾਰੇ ਤੇ ਸਾਨੂੰ ਜੁਆਇਨ ਕਰਨਗੇ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰਾਂ ਤੇ ਚਰਚਾ ਦੇ ਵੱਲ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਬਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਮੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ 509-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸਰਕਾਰ ਤੋਂ। ਝੋਨੇ ਦੀ ਖਰੀਦ ਕਹਿੰਦੇ ਅੱਜ ਤੋਂ ਸ਼ੁਰੂ ਹੈ, ਤਰੀਕਾਂ ਸਰਕਾਰ ਨੇ ਦਿੱਤੀਆਂ ਨੇ ਪਰ ਸਰਕਾਰ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਅਧੂਰੀਆਂ ਨੇ। ਬਿਲਕੁਲ ਪ੍ਰਵੀਨ ਜੀ, ਅੱਜ 1 ਅਕਤੂਬਰ ਤੋਂ ਸਰਕਾਰੀ ਖਰੀਦ ਸ਼ੁਰੂ ਆ ਤੇ ਉਸ ਨੂੰ ਲੈ ਕੇ ਮਤਲਬ ਕਿ ਸਰਕਾਰ ਵੱਲੋਂ ਜੋ ਤਿਆਰੀਆਂ ਕਰਨੀਆਂ ਹੁੰਦੀਆਂ, ਸਰਕਾਰ ਦਮ ਭਰ ਰਹੀ ਹੈ ਕਿ ਸਾਡੇ ਵੱਲੋਂ ਬਾਰਦਾਨਾ ਤਿਆਰ ਹੈ ਜੀ, ਪਹੁੰਚ ਗਿਆ। ਪਰ ਇਕੱਲੇ ਬਾਰਦਾਨੇ ਨਾਲ ਖਰੀਦ ਨਹੀਂ ਹੁੰਦੀ, ਉਹਦੇ ਲਈ ਮੰਡੀਆਂ ਦੀ ਸਫਾਈ, ਮੰਡੀਆਂ 'ਚ ਬਿਜਲੀ ਦਾ ਪ੍ਰਬੰਧ, ਪਾਣੀ ਦਾ ਪ੍ਰਬੰਧ, ਹੋਰ ਸਾਰੇ ਫੜ ਸਾਫ਼ ਕਰਨਾ, ਸਾਰਾ ਕੁਛ ਉਹਦੀ ਤਿਆਰੀ ਕਰਨੀ ਹੁੰਦੀ ਹੈ। ਪਰ ਅਜਿਹੀ ਤਿਆਰੀ ਧਰਾਤਲ ਤੇ ਨਜ਼ਰ ਨਹੀਂ ਆਉਂਦੀ, ਜਦੋਂ ਕਿ ਪਿਛਲੇ ਕਿੰਨੇ ਦਿਨਾਂ ਤੋਂ ਹੀ ਮੰਡੀਆਂ 'ਚ ਆਮਦ ਵੀ ਸ਼ੁਰੂ ਹੋ ਗਈ ਹੈ ਝੋਨੇ ਦੀ, ਖਾਸ ਕਰਕੇ ਚਾਹੇ ਉਹ ਖੰਨਾ ਮੰਡੀ ਹੈ, ਚਾਹੇ ਉਹ ਹੁਸ਼ਿਆਰਪੁਰ ਮੰਡੀ ਹੈ, ਚਾਹੇ ਉਹ ਜਲੰਧਰ ਵਾਲਾ ਖੇਤਰ ਹੈ। ਸੋ ਕਈ ਥਾਵਾਂ ਤੇ ਝੋਨਾ ਆਉਣਾ ਵੀ ਸ਼ੁਰੂ ਹੋ ਗਿਆ। ਪਰ ਅਫਸਰ ਅਧਿਕਾਰੀਆਂ ਦਾ ਅਜੇ ਵੀ ਮੰਨਣਾ ਕਿ ਐਕਤੀ ਨਾ ਉਹ ਜਿਹੜਾ ਮੀਂਹ ਪੈ ਗਿਆ ਉਹਦੇ ਕਰਕੇ 10 ਕੁ ਦਿਨ ਝੋਨਾ ਲੇਟ ਹੋ ਜਾਊਗਾ, ਕੋਈ ਗੱਲ ਨਹੀਂ, ਤਿਆਰੀ ਕਰ ਲਾਂਗੇ, ਬਾਰਦਾਨਾ ਤਾਂ ਆ ਹੀ ਗਿਆ, ਅਸੀਂ ਪ੍ਰਬੰਧ ਕਰ ਲਾਂਗੇ। ਪਰ ਹਕੀਕਤ ਇਹ ਹੈ ਪ੍ਰਵੀਨ ਜੀ ਕਿ ਕਈ ਮੰਡੀਆਂ ਦੇ ਵਿੱਚ ਤਾਂ ਪਸ਼ੂ ਬੰਨੇ ਨੇ, ਕਈ ਮੰਡੀਆਂ 'ਚ ਅਵਾਰਾ ਪਸ਼ੂ ਬੈਠੇ ਨੇ। ਸੋ ਜਿਵੇਂ ਗਊਆਂ, ਸਾਨ, ਉਹ ਕਈ ਥਾਵਾਂ ਤੇ ਅਜੇ ਵੀ ਬੈਠੇ ਉੱਥੇ ਉਵੇਂ ਹੀ ਫਿਰਦੇ ਜਾਂ ਬੈਠੇ ਦੇਖੇ ਜਾ ਰਹੇ ਨੇ। ਤੇ ਜਦੋਂ ਕਿ ਕਈ ਮੰਡੀਆਂ 'ਚ ਤਾਂ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਆਪਣੇ ਪਸ਼ੂ ਬੰਨੇ ਨੇ। ਮੈਂ ਦੇਖ ਰਿਹਾ ਸੀਗਾ ਕਿ ਜਿਵੇਂ ਤੁਸੀਂ ਦੇਖੋ ਤਾਂ ਕੁੱਲ ਪੰਜਾਬ ਦੇ ਵਿੱਚ ਇਸ ਵਾਰ ਜਿਹੜੀ ਆਮਦ ਹੋਣ ਦੀ ਉਮੀਦ ਹੈ, ਉਹ ਮੈਂ ਦੇਖ ਰਿਹਾ ਸੀਗਾ ਕਿ ਕਹਿੰਦੇ 32 ਲੱਖ ਹੈਕਟਰ ਦੇ ਕਰੀਬ ਮਤਲਬ ਕਿ ਝੋਨੇ ਦੀ ਖੇਤੀ ਹੁੰਦੀ ਹੈ। ਤੇ ਉਹਦੇ ਵਿੱਚੋਂ ਕਹਿੰਦੇ ਕਿ 27 ਲੱਖ ਹੈਕਟਰ ਦੇ ਵਿੱਚ ਪਰਮਲ ਤੇ 5 ਲੱਖ ਹੈਕਟਰ ਹੈ ਜਿਹੜਾ ਕਰੀਬ ਮਤਲਬ ਕਿ ਬਾਸਮਤੀ ਦੀ ਖੇਤੀ ਆ। ਸੋ ਇਸ ਹਵਾਲੇ ਨਾਲ ਜੇਕਰ ਤੁਸੀਂ ਦੇਖਿਆ ਜਾਓ ਤਾਂ ਵੱਡੀ ਮਤਲਬ ਕਿ ਉਹਦੇ ਵਿੱਚ ਹੈ। ਤੇ ਜਿਹੜੀ ਤਿਆਰੀ ਕੀਤੀ ਹੈ, ਦਮ ਭਰ ਰਹੇ ਨੇ, ਉਹ 'ਚ ਕਹਿੰਦੇ ਨੇ ਕਿ ਪੰਜਾਬ ਸਰਕਾਰ ਨੇ 190 ਲੱਖ ਟਨ ਆਪ ਖਰੀਦਣੀ ਆ ਤੇ FCI ਨੇ ਕਹਿੰਦੇ ਕਿ 51 ਮਿਲੀਅਨ ਟਨ ਦੇ ਕਰੀਬ ਖਰੀਦਣ ਦਾ ਟੀਚਾ ਰੱਖਿਆ ਕਿ ਅਸੀਂ 51 ਮਿਲੀਅਨ ਟਨ ਅਸੀਂ ਖਰੀਦਾਂਗੇ ਤੇ ਪੰਜਾਬ 190 ਲੱਖ ਟਨ ਖਰੀਦੂਗਾ। ਤੇ ਇਹਦੇ ਵਿੱਚ ਖਾਸ ਕਰਕੇ ਜਿਹੜਾ ਰੇਟ ਹੈ, ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ 2040 ਰੁਪਏ ਐਕਟੀ ਝੋਨੇ ਦਾ ਰੇਟ ਰੱਖਿਆ ਇਹਨਾਂ ਨੇ, ਪਰ 2060 ਰੁਪਏ ਜਿਹੜਾ A ਗ੍ਰੇਡ ਹੈ ਉਹਦਾ 2060 ਹੈ। ਸੋ ਇਸ ਹਵਾਲੇ ਨਾਲ ਜਦੋਂ ਅਸੀਂ ਦੇਖ ਰਹੇ ਸੀ ਤਾਂ ਮੈਂ ਪੂਰੇ ਪੰਜਾਬ ਦੇ ਹਵਾਲੇ ਜਦੋਂ ਚੈੱਕ ਕਰ ਰਿਹਾ ਸੀ, ਮੈਂ ਦੇਖ ਰਿਹਾ ਸੀਗਾ ਕਿ 50% ਮਤਲਬ ਕਿ ਬਾਰਦਾਨੇ ਦੀ ਆਮਦ ਹੋ ਗਈ ਆ, ਲਿਫਟਿੰਗ ਦੀ ਤਿਆਰੀ। ਮਤਲਬ ਜਿੰਨਾ ਝੋਨਾ ਆਉਣਾ ਹੈ ਕੁੱਲ ਪੰਜਾਬ ਦੀਆਂ ਮੰਡੀਆਂ 'ਚੋਂ, ਉਹਦੇ ਲਈ ਕਹਿੰਦੇ ਅੱਧਿਆਂ ਤੱਕ ਦੇ ਲਈ ਅਸੀਂ ਬਾਰਦਾਨਾ ਤੇ ਬਾਕੀ ਪ੍ਰਬੰਧਾਂ ਦਾ ਦਮ ਭਰ ਰਹੇ ਨੇ। ਸਰਕਾਰੀ ਤੌਰ ਤੇ ਇਹਨਾਂ ਦੇ ਅਧਿਕਾਰੀ ਕਿਹਾ ਅਸੀਂ ਉਹ ਤਿਆਰੀ ਕੀਤੀ ਆ, ਪਰ ਨਾ ਮੰਡੀਆਂ 'ਚ ਅਜੇ ਪਾਣੀ ਦਾ ਪ੍ਰਬੰਧ ਆ, ਨਾ ਮੰਡੀਆਂ 'ਚ ਅਜੇ ਬਿਜਲੀ ਦੇ ਕਨੈਕਸ਼ਨਾਂ ਦੇ ਪ੍ਰਬੰਧ ਨੇ। ਖਾਸ ਕਰਕੇ ਖੰਨਾ ਸਾਡੀ ਸਭ ਤੋਂ ਵੱਡੀ ਮੰਡੀ ਹੈ ਜੀ, ਹੈ ਨਾ। ਤੇ ਖੰਨੇ ਦੀ ਮੰਡੀ ਦੀ ਜੇਕਰ ਮੈਂ ਗੱਲ ਕਰਾਂ ਤਾਂ ਉਹ ਖੰਨਾ ਸਣੇ ਮੋਗੇ ਦੇ ਵਿੱਚ ਵੀ ਮਤਲਬ ਕਿ ਖਰੀਦ ਕੇਂਦਰ ਨੇ ਜਿਹੜੇ ਉਹ ਤਿਆਰ ਨਹੀਂ ਹੋਏ ਹਾਲੇ ਤੱਕ। ਇੱਥੋਂ ਤੱਕ ਕਿ ਮਤਲਬ ਕਿ ਮੋਗੇ ਦੀ ਇੱਕ ਮੰਡੀ ਦੇ ਵਿੱਚ ਤਾਂ ਪਸ਼ੂ ਬੰਨਣ ਦੀਆਂ ਵੀਡੀਓ ਸਾਹਮਣੇ ਆ ਗਈਆਂ ਕਿ ਆਹ ਭਾਈ ਇੱਥੇ ਪਸ਼ੂ ਬੰਨੇ ਹੋਏ ਨੇ, ਹੈ ਨਾ। ਤੇ ਇਸ ਨੂੰ ਲੈ ਕੇ ਮਤਲਬ ਸਵਾਲ ਖੜਾ ਕਿ ਫਿਰ ਤਿਆਰੀ ਕਿੱਥੇ ਆ ਤੁਹਾਡੀ। ਇਸੇ ਤਰ੍ਹਾਂ ਖਾਸ ਕਰਕੇ ਜਿਹੜੀ ਸਥਿਤੀ ਆ ਕਿ 2168 ਕੇਂਦਰ ਜਿਹੜੇ ਮਤਲਬ ਕਿ ਝੋਨੇ ਦੇ ਬਣਨੇ ਆ, ਪੰਜਾਬ ਸਰਕਾਰ ਨੇ ਜਿਹੜੇ ਝੋਨੇ ਦੇ ਖਰੀਦ ਦੇ ਲਈ 2168 ਕੇਂਦਰ ਸਥਾਪਿਤ ਕਰਨੇ ਆ। ਤੇ ਉਹਦੇ ਨਾਲ ਨਾਲ ਐਕਟੀ ਬਾਹਰਲੇ ਸੂਬਿਆਂ ਤੋਂ ਝੋਨਾ ਜਿਹੜਾ ਆਉਣਾ ਉਹਨੂੰ ਰੋਕਣ ਦੇ ਲਈ ਕਹਿੰਦੇ ਕਿ ਅਸੀਂ ਖਾਸ ਪ੍ਰਬੰਧ ਕੀਤੇ ਨੇ। ਉਹਦੇ ਲਈ ਮੈਨੂੰ ਪਤਾ ਲੱਗ ਰਿਹਾ ਕਿ ਜਿਹੜੇ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਨੇ ਉਹਨਾਂ ਥਾਵਾਂ ਦੇ ਉੱਤੇ ਬਾਰਡਰ ਦੇ ਉੱਤੇ 20 ਜਗ੍ਹਾ ਨਾਕਾਬੰਦੀ।
ਸੋ ਇਸ ਹਵਾਲੇ ਨਾਲ ਸਖਤੀ ਦੀ ਐਕਟੀ ਉਮੀਦ ਬਹੁਤ ਆ ਪੰਜਾਬ ਨੂੰ ਕਿ ਜੀ ਜਿਹੜਾ ਝੋਨਾ ਬਾਹਰਲੇ ਸੂਬਿਆਂ ਤੋਂ ਆਉਣਾ ਉਹ ਇਹਨਾਂ ਮੰਡੀਆਂ 'ਚ ਨਾ ਵਿਕੇ। ਉਹਦੇ ਲਈ ਕਿਸਾਨ ਜਥੇਬੰਦੀਆਂ ਵੱਲੋਂ ਵੀ ਹਮੇਸ਼ਾ ਪਹਿਲ ਕਦਮੀ ਕੀਤੀ ਜਾਂਦੀ ਰਹੀ ਆ, ਪਰ ਇਸ ਵਾਰ ਪੰਜਾਬ ਸਰਕਾਰ ਵੀ ਉਹਦੇ ਲਈ ਸਖਤ ਹੁੰਦੀ ਨਜ਼ਰ ਆ ਰਹੀ ਆ ਤੇ ਆਸ ਹੈ ਕਿ ਐਕਟੀ ਉਹ ਠੱਗ ਚੋਰੀ, ਕਿਉਂਕਿ ਅੱਗੇ ਤਾਂ ਇਹ ਵੀ ਸੀਗਾ ਕਿ ਰਾਜਨੀਤਿਕ ਧਿਰਾਂ ਨਾਲ ਜੁੜੇ ਵੱਡੇ ਆੜਤੀ ਇਹ 'ਚ ਭੂਮਿਕਾ ਨਿਭਾਉਂਦੇ ਰਹੇ ਨੇ, ਸੋ ਉਹਨਾਂ ਦੇ ਹਵਾਲੇ ਨਾਲ ਵੀ ਆਮਦ ਹੁੰਦੀ ਰਹੀ ਆ। ਸੋ ਇਸ ਲਈ ਇਸ ਵਾਰ ਕਹਿੰਦੇ ਕਿ ਬਾਹਰਲਾ ਝੋਨਾ ਤਾਂ ਨਹੀਂ ਆਏਗਾ, ਤੇ ਪਰ ਪੰਜਾਬ ਦਾ ਝੋਨਾ ਸਮੇਂ ਸਿਰ ਚੁੱਕ ਹੋਏਗਾ ਕਿ ਨਹੀਂ। ਇੱਕ ਪਾਸੇ ਕਿਸਾਨਾਂ ਦੇ ਉੱਤੇ ਮਤਲਬ ਕਿ ਬਹੁਤ ਵੱਡੀ ਮਾਰ ਮੀਂਹ ਨੇ ਪਾ ਦਿੱਤੀ, ਇੱਕ ਮਾਰ ਉਹਨਾਂ ਦੇ ਉੱਤੇ ਜਿਹੜੀ ਉਹ ਕਹਿੰਦੇ ਚੀਨੀ ਵਾਇਰਸ ਹੈ ਜੀ, ਉਹ ਹੈ ਜੀ, ਉਹਦੇ ਹਵਾਲੇ ਨਾਲ ਕਿਹਾ ਜਾ ਰਿਹਾ ਜਿਹੜਾ ਝੋਨਾ ਖਰਾਬ ਹੋ ਰਿਹਾ, ਖੜਾ ਖੇਤ ਦੇ ਵਿੱਚ ਹੀ ਮਤਲਬ ਰੰਗ ਬਟਾ ਰਿਹਾ, ਉਹ ਪੀਲੇ ਰੰਗ ਦਾ ਹੋਈ ਜਾ ਰਿਹਾ, ਉਸ ਨੂੰ ਲੈ ਕੇ ਮਤਲਬ ਕਿ ਫਿਕਰਮੰਦੀ ਖੜੀ ਹੈ। ਪਰ ਜਦੋਂ ਅੱਜ 1 ਤਰੀਕ ਤੋਂ ਸਰਕਾਰ ਨੇ ਖੁਦ ਐਲਾਨਿਆ ਹੋਵੇ ਕਿ ਅਸੀਂ 1 ਅਕਤੂਬਰ ਤੋਂ ਝੋਨੇ ਦੀ ਖਰੀਦ ਕਰਾਂਗੇ, ਉਹਦੇ ਬਾਵਜੂਦ ਵੀ ਪ੍ਰਬੰਧ ਪੂਰੇ ਨਾ ਕਰ ਪਾਓ, ਫਿਰ ਸਵਾਲ ਕਿਹਦੇ ਤੇ ਆਏਗਾ। ਸੋ ਸਰਕਾਰ ਖਾਸ ਕਰਕੇ ਭਗਵੰਤ ਮਾਨ ਹੋਰਾਂ ਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਦੇ ਲਈ ਇਹ ਪਹਿਲਾ ਮੌਕਾ ਹੈ, ਕਿਸਾਨਾਂ ਨਾਲ ਉਹਨਾਂ ਦਾ ਸਹੀ ਮਾਇਨਿਆਂ 'ਚ ਅੱਜ ਪਹਿਲਾ ਮੌਕੇ ਦਾ ਵਾਹ ਵਾਸਤਾ ਪੈਣਾ। ਸੋ ਇਸ ਲਈ ਉਹਨਾਂ ਲਈ ਇਹ ਪ੍ਰਬੰਧ ਹੋਰ ਵੀ ਮਤਲਬ ਕਿ ਉਸ ਭੂਮਿਕਾ ਲਈ ਖਾਸ ਹੋ ਜਾਂਦੇ ਨੇ ਕਿ ਹਾਂ ਅਸੀਂ ਇਹਦੇ ਨਾਲ ਕਿਵੇਂ ਨਜਿੱਠਣਾ। ਸੋ ਕਿਉਂਕਿ ਕੈਪਟਨ ਅਮਰਿੰਦਰ ਦੇ ਰਾਜ ਦੇ ਵਿੱਚ ਇੱਕ ਗੱਲ ਜ਼ਰੂਰ ਕਹੀ ਜਾਂਦੀ ਰਹੀ ਹੈ ਕਿ ਇਹ ਧਾਰਨਾ ਬਣ ਗਈ ਸੀ ਕਿ ਅਮਰਿੰਦਰ ਦੇ ਟਾਈਮ 'ਚ ਜੱਟ ਮੰਡੀਆਂ 'ਚ ਨਹੀਂ ਰੁਲਦਾ, ਅਮਰਿੰਦਰ ਟਾਈਮ 'ਚ ਮੰਡੀਆਂ ਦੇ ਪ੍ਰਬੰਧ ਸਹੀ ਹੁੰਦੇ ਨੇ, ਜਦੋਂ ਕਿ ਬਾਦਲਾਂ ਨੂੰ ਕਿਸਾਨ ਪੱਖੀ ਪੇਂਡੂ ਪੱਖੀ ਸਿਆਸਤ ਕਰਨ ਲਈ ਜਾਣਿਆ ਜਾਂਦਾ ਸੀ, ਪਰ ਉਹਨਾਂ ਦੇ ਟਾਈਮ 'ਚ ਵੀ ਮੰਡੀਆਂ 'ਚ ਕਿਸਾਨ ਰੁਲਦੇ ਆਪਾਂ ਦੇਖਦੇ ਸੀ, ਅਦਾਇਗੀ ਸਮੇਂ ਸਿਰ ਨਹੀਂ ਹੁੰਦੀ। ਤੇ ਹੁਣ ਚਾਹੇ ਵੈਬ ਪੋਰਟਲ ਦੇ ਹਵਾਲੇ ਨਾਲ ਮਤਲਬ ਕਿ ਹੋ ਗਿਆ ਕਿ ਜਿਨ੍ਹਾਂ ਦੀ ਪੋਰਟਲ ਦੇ ਉੱਤੇ ਜਿੰਨੀ ਤੁਸੀਂ ਦੱਸੀ ਹੈ ਜ਼ਮੀਨ, ਉਹਨੇ ਦੇ ਹਵਾਲੇ ਨਾਲ ਝੋਨਾ ਖਰੀਦ ਆਉਣਾ ਤੇ ਉਹਦੇ ਨਾਲ ਤੁਰੰਤ ਅਦਾਇਗੀ ਦਾ ਰਾਹ ਵੀ ਕਾਫੀ ਹੱਦ ਤੱਕ ਸਾਫ਼ ਹੋਇਆ ਕਿ ਹਾਂ ਠੀਕ ਹੈ। ਪਰ ਇੱਕ ਗੱਲ ਮਤਲਬ ਕਿ ਜ਼ਰੂਰ ਸਾਫ਼ ਕਰ ਦਿੱਤੀ ਕਿ ਜਿਨ੍ਹਾਂ ਦੀ ਵੈਬ ਪੋਰਟਲ ਤੇ ਪਹਿਲਾਂ ਤੋਂ ਰਜਿਸਟ੍ਰੇਸ਼ਨ ਹੈਗੀ ਹੈ, ਉਹਨਾਂ ਨੂੰ ਦੁਬਾਰਾ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ ਗੀ। ਸੋ ਇਸ ਲਈ ਇਹ ਪ੍ਰਬੰਧ ਜ਼ਰੂਰ ਕਰਨਾ ਦਮ ਭਰਿਆ ਗਿਆ। ਪਰ ਸਵਾਲ ਇਹ ਹੈ ਕਿ ਕਿਸਾਨ ਜਦੋਂ ਮੰਡੀ 'ਚ ਅਨਾਜ ਲੈ ਕੇ ਪਹੁੰਚੇਗਾ, ਝੋਨਾ ਲੈ ਕੇ ਪਹੁੰਚੇਗਾ, ਤਾਂ ਉਹ ਕਿੱਥੇ ਲਾਏਗਾ, ਕਿੱਥੇ ਰੱਖੇਗਾ, ਕਿਉਂਕਿ ਆਮਦ ਪਿਛਲੇ 4-5 ਦਿਨਾਂ ਤੋਂ ਸ਼ੁਰੂ ਹੋ ਗਈ ਹੈ ਤੇ ਮੰਡੀਆਂ ਦੀ ਨਾ ਸਫਾਈ ਦਾ ਪ੍ਰਬੰਧ, ਨਾ ਉੱਥੋਂ ਘਾਹ ਫੂਸ ਸਾਫ਼ ਕੀਤਾ, ਕਿਉਂਕਿ ਬਰਸਾਤ ਤੋਂ ਬਾਅਦ ਜਿੰਨਾ ਉਜਾੜ ਬਣੀਆਂ ਹੁੰਦੀਆਂ ਨੇ ਉਹ ਥਾਵਾਂ, ਉਹਦਾ ਸਫਾਈ ਵੱਖਰੀ ਤਰ੍ਹਾਂ ਦੀ ਹੁੰਦੀ ਹੈ, ਇਕੱਲਾ ਝਾੜੂ ਮਾਰਨਾ ਸਫਾਈ ਤਾਂ ਹੁੰਦੀ ਨਹੀਂ, ਉੱਥੋਂ ਬੂਟੀ, ਉੱਥੋਂ ਘਾਹ, ਉੱਥੋਂ ਸਾਰਾ ਕੁਝ ਸਾਫ਼ ਕਰਨਾ ਤੇ ਉਹ ਤੋਂ ਬਾਅਦ ਫਿਰ ਮਤਲਬ ਕਿ ਉਸ ਨੂੰ ਖਰੀਦ ਲਾਇਕ ਕਰਨਾ, ਫਿਰ ਕਿੱਥੇ ਕੰਡੇ ਲੱਗਣੇ ਆ, ਕਿੱਥੇ ਟੈਂਟ ਲੱਗਣੇ ਆ, ਉਹਨਾਂ ਦੇ ਕਿੱਥੋਂ ਟਰੱਕਾਂ ਦੀ ਆਮਦ ਕਿਵੇਂ ਹੋਣੀ ਆ, ਕਿਵੇਂ ਲਦਾਈ ਨਾਲ ਦੀ ਨਾਲ ਹੋਵੇ, ਬਾਰਦਾਨਾ ਸ਼ੈੱਡ ਕਿੰਨੇ ਕੁ ਸ਼ੈੱਡ ਠੀਕ ਕਰਾਏ ਕਿ ਨਹੀਂ ਕਰਾਏ, ਮੌਸਮ ਦਾ ਪਤਾ ਨਹੀਂ ਕਦੋਂ ਕੀ ਹੋ ਜਾਵੇ। ਇਸ ਲਈ ਇਸ ਨੂੰ ਲੈ ਕੇ ਜਿਹੜੀ ਮਤਲਬ ਫਿਕਰਮੰਦੀ ਆ ਉਹ ਸਾਫ਼ ਝਲਕਦੀ ਆ ਕਿ ਸਰਕਾਰੀ ਪ੍ਰਬੰਧ ਕਾਗਜ਼ਾਂ 'ਚ ਵੀ ਨਜ਼ਰ ਨਹੀਂ ਆ ਰਹੇ, ਧਰਾਤਲ ਤੇ ਤਾਂ ਆਉਣੇ ਹੀ ਕੀ ਨੇ। ਸੋ ਬੇਸ਼ੱਕ ਜ਼ਿਲ੍ਹਾ ਅਫਸਰ ਦਮ ਭਰ ਰਹੇ ਨੇ ਵਹਾਂ ਕਿ ਅਸੀਂ ਬਾਰਦਾਨਾ ਮੰਗਾ ਲਿਆ ਜੀ, ਕੱਲੀਆਂ ਬੋਰੀਆਂ ਨਾਲ ਨਹੀਂ ਮਤਲਬ ਕਿ ਮੰਡੀਆਂ 'ਚ ਖਰੀਦ ਹੁੰਦੀ, ਇਹ ਸਾਰਿਆਂ ਨੂੰ ਪਤਾ। ਇਸ ਵਾਰ ਕੱਲੀਆਂ ਬੋਰੀਆਂ ਜੇ ਪਹਿਲਾਂ ਆਉਂਦੀਆਂ ਔਰ ਉਹ ਵੀ 50% ਤੱਕ ਦਾ ਪ੍ਰਬੰਧ ਹੈ, ਪਰ ਅਜੇ ਵੀ ਮੰਡੀਆਂ ਪੰਜਾਬ ਦੀਆਂ ਤਿਆਰ ਨਹੀਂ, ਖਾਸ ਕਰ 12-13 ਜ਼ਿਲ੍ਹਿਆਂ ਦੇ ਵਿੱਚ ਤਾਂ ਪ੍ਰਬੰਧ ਜ਼ੀਰੋ ਨਜ਼ਰ ਆ ਰਿਹਾ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰਕੇ ਐਸਜੀਪੀਸੀ ਦੀ। ਐਸਜੀਪੀਸੀ ਕਹਿੰਦੇ ਹੁਣ ਹਰਿਆਣਾ ਕਮੇਟੀ ਦਾ ਜਿਹੜਾ ਮੁੱਦਾ ਹੈ, ਹਰਿਆਣੇ ਨੂੰ ਵੱਖਰੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਿਲੀ ਹੈ, ਇਸ ਮੁੱਦੇ ਨੂੰ ਲੈ ਕੇ ਹੁਣ ਅਸੀਂ ਸੜਕ ਤੋਂ ਲੈ ਕੇ ਸੰਸਦ ਤੱਕ ਲੜਾਈ ਲੜਾਂਗੇ। ਬਿਲਕੁਲ ਕੱਲ ਕਾਫੀ ਸਰਗਰਮ ਤੁਸੀਂ ਕਹਿ ਸਕਦੇ ਹੋ ਕਿ ਸ਼੍ਰੋਮਣੀ ਕਮੇਟੀ ਦਾ ਇਜਲਾਸ ਸੀਗਾ ਜਿਹੜਾ, ਜਿਸ 'ਚ 900 ਦੇ ਕਰੀਬ ਮੈਂਬਰਾਂ ਨੇ ਹਾਜ਼ਰੀ ਭਰੀ ਆ। ਸੋ ਉਹਦੇ ਵਿੱਚ ਮਤਲਬ ਕਿ ਸਾਰੇ ਜਿਵੇਂ ਅਨੰਦਪੁਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਜਥੇਦਾਰ ਵੀ ਸ਼ਾਮਲ ਸੀ, ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਦੇ ਉਹ ਵੀ ਸ਼ਾਮਲ ਸੀ, ਬਾਕੀ ਸ਼੍ਰੋਮਣੀ ਕਮੇਟੀ ਮੈਂਬਰ। ਸੋ ਜਿਸ ਕਦਰ ਕੱਲ ਮਤਲਬ ਕਿ ਤਕਰੀਰ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਵਿੰਦਰ ਸਿੰਘ ਧਾਮੀ ਹੋਰਾਂ ਨੇ, ਉਹ ਤੋਂ ਲੱਗਿਆ ਕਿ ਉਹਨਾਂ ਨੇ ਪੂਰੀ ਕਾਨੂੰਨੀ ਤਿਆਰੀ ਵੀ ਕੀਤੀ ਹੈ, ਪੂਰੀ ਸੰਵਿਧਾਨਕ ਤਿਆਰੀ ਵੀ ਕੀਤੀ ਹੈ, ਔਰ ਸੜਕ ਤੇ ਵੀ ਲੜਾਈ ਲੜਨ ਦੀ ਤਿਆਰੀ ਕੀਤੀ ਹੈ। ਉਹ ਇੱਕ ਤਾਂ ਉਹਨਾਂ ਨੇ ਮਤਲਬ ਕਿ ਜਿਹੜੀ ਪਹਿਲ ਕਦਮੀ ਕੀਤੀ, ਉਹ ਕਹਿੰਦੇ ਕਿ ਅਸੀਂ ਮਾਨਯੋਗ ਸੁਪਰੀਮ ਕੋਰਟ ਜੀ ਨੂੰ ਬੇਨਤੀ ਕਰਾਂਗੇ, ਉਹਨਾਂ ਦੇ ਚੀਫ ਜਸਟਿਸ ਸਾਹਿਬ ਨੂੰ ਅਪਰੋਚ ਕਰਾਂਗੇ ਉਹਨਾਂ ਤੱਕ ਕਿ ਭਾਈ 5 ਮੈਂਬਰੀ ਬੈਂਚ ਕੋਲ ਦੁਬਾਰਾ ਇਹ ਮਾਮਲਾ ਭੇਜਿਆ ਜਾਵੇ, 5 ਮੈਂਬਰੀ ਬੈਂਚ ਇਹਦੇ ਉੱਤੇ ਸੁਣਵਾਈ ਕਰੇ, ਇਹਦੇ ਉੱਤੇ ਦੁਬਾਰਾ ਚਰਚਾ ਹੋਵੇ ਤੇ ਦੁਬਾਰਾ ਇਸ ਨੂੰ ਘੋਖਿਆ ਜਾਵੇ, ਸਮਝਿਆ ਜਾਵੇ ਕਿ ਕੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰਾਂ ਦਾ ਹਨਨ ਤਾਂ ਨਹੀਂ, ਕਿਤੇ ਉਹਨਾਂ ਦਾ ਕਤਲ ਤਾਂ ਨਹੀਂ, ਕਿਤੇ ਉਹਨਾਂ ਨੂੰ ਦਰਕਨਾਰ ਕਰਨ ਦਾ ਉਹਨਾਂ ਦੇ ਅਧਿਕਾਰਾਂ ਦੇ ਉੱਤੇ ਡਾਕਾ ਤਾਂ ਨਹੀਂ। ਦੂਸਰਾ, ਉਹਨਾਂ ਨੇ ਇਸੇ ਨੂੰ ਲੈ ਕੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਕੱਲ ਉਹਨਾਂ ਨੇ ਉਸ ਇਜਲਾਸ ਦੇ ਵਿੱਚ ਵੀ ਉਹ ਗੱਲ ਲਿਆਂਦੀ ਕਿ ਅਸੀਂ ਇੱਕ ਤਾਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਸੁਪਰੀਮ ਕੋਰਟ ਜਾਣ ਜੀ, ਉਹ ਸੁਪਰੀਮ ਕੋਰਟ ਦੇ ਵਿੱਚ ਇਸ ਗੱਲ ਨੂੰ ਲੈ ਕੇ ਧਿਰ ਬਣਨ ਕਿ ਹਾਂ ਭਾਈ ਇਹ ਐਕਟ ਜਿਹੜਾ 1925 ਹੈ, ਉਹਦੇ ਤਹਿਤ ਭਾਰਤ ਸਰਕਾਰ ਨੂੰ ਹੀ ਫੈਸਲਾ ਲੈਣ ਦਾ ਅਧਿਕਾਰ ਹੈ, ਉਹਦੇ ਨੂੰ ਸਟੇਟ ਕਿਵੇਂ ਕੋਈ ਛੇੜ ਸਕਦੀ ਹੈ, ਸਟੇਟ ਉਹਦੇ ਨਾਲ ਖਿਲਵਾੜ ਕਿਵੇਂ ਕਰ ਸਕਦੀ ਹੈ। ਤਾਂ ਹੀ ਮੈਨੂੰ ਲੱਗਦਾ ਉਹਦੇ ਬਚਾਅ ਦੇ ਲਈ ਹੀ ਝਿੰਡਾ ਉਹਨਾਂ ਨੇ ਇਹ ਹਵਾਲਾ ਦਿੱਤਾ ਸੀ ਕਿ ਅਸੀਂ ਤਾਂ ਸਟੇਟ ਬੋਡੀਆਂ, ਸਾਡੀ ਅਸਲ ਦੇ ਵਿੱਚ ਸੁਪਰੀਮੋ ਤਾਂ ਸ਼੍ਰੋਮਣੀ ਕਮੇਟੀ ਉਹ ਆ,
ਉਹ ਇਹ ਬਚਾਅ ਵਾਲਾ ਇੱਕ ਫਾਰਮੂਲਾ ਜ਼ਰੂਰ ਉਹਨਾਂ ਦੇ ਕੱਢਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਕਹਿੰਦੇ ਕਿ ਸਾਨੂੰ ਅਧਿਕਾਰ ਦੇ ਦਿਓ। ਤਾਂ ਇਸ ਨੂੰ ਲੈ ਕੇ ਹੁਣ ਗ੍ਰਹਿ ਮੰਤਰੀ ਕੋਲ ਪਹੁੰਚ ਕੀਤੀ ਕਿ ਤੁਸੀਂ ਕੋਰਟ ਦੇ ਵਿੱਚ ਆਓ, ਤੁਸੀਂ ਨਾਲ ਧਿਰ ਬਣੋ, ਪਾਰਟੀ ਬਣੋ। ਸੋ ਇਹ ਆਮੋ ਸਾਹਮਣੇ ਲਿਆ ਕੇ ਇਸ ਮਾਮਲੇ ਨੂੰ ਇਸ ਤਰ੍ਹਾਂ। ਤੀਸਰਾ ਜਿਹੜਾ ਇਹਦੇ ਵਿੱਚੋਂ ਵੀ ਵੱਡਾ, ਉਹਨਾਂ ਨੇ ਕਿਹਾ ਕਿ ਆਰਡੀਨੈਂਸ ਇੱਕ ਸੰਸਦ 'ਚ ਲਿਆਂਦਾ ਜਾਵੇ ਇਸ ਮਸਲੇ ਤੇ ਲੈ ਕੇ। ਉਹ ਆਰਡੀਨੈਂਸ ਵੀ ਉਹਨਾਂ ਨੇ ਬੀਜੇਪੀ ਨੂੰ ਕਿਹਾ ਕਿ ਰਿਵਿਊ ਪਟੀਸ਼ਨ ਜਿੱਥੇ ਪਾਵਾਂਗੇ, ਜਿੱਥੇ ਅਸੀਂ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਕੋਰਟ ਦੇ ਵਿੱਚ ਧਿਰ ਬਣੋ, ਉੱਥੇ ਉਹਨਾਂ ਨੇ ਇਹ ਵੀ ਕਿਹਾ, ਅਮਿਤ ਸ਼ਾਹ ਹੋਰਾਂ ਨੂੰ ਅਪੀਲ ਕੀਤੀ ਕਿ ਤੁਸੀਂ ਇੱਕ ਆਰਡੀਨੈਂਸ ਲੈ ਕੇ ਆਓ, ਜਿਹੜਾ ਆਰਡੀਨੈਂਸ ਸ਼੍ਰੋਮਣੀ ਕਮੇਟੀ ਦੇ ਹਵਾਲੇ ਨਾਲ, ਉਸ ਐਕਟ ਦੇ ਹਵਾਲੇ ਨਾਲ ਚਰਚਾ ਕਰੇ, ਸੰਸਦ ਦੇ ਵਿੱਚ ਉਹਨੂੰ ਪਾਸ ਕੀਤਾ ਜਾਵੇ ਕਿ ਇੱਦਾਂ ਹੋਰਲੇ ਸੂਬਿਆਂ ਦੇ ਵਿੱਚ ਵੱਖਰੀਆਂ ਕਮੇਟੀਆਂ ਨਹੀਂ ਬਣ ਸਕਦੀਆਂ। ਇਹ ਤਿੰਨ ਪਾਸਿਓਂ। ਚੌਥਾ ਉਹ ਕਹਿੰਦੇ ਜੀ ਕਿ ਹੁਣ ਅਸੀਂ ਮਤਲਬ ਕਿ ਰੋਸ ਮਾਰਚ ਕੱਢਾਂਗੇ 4 ਤਰੀਕ ਨੂੰ, 4 ਅਕਤੂਬਰ ਨੂੰ ਉਹਨਾਂ ਨੇ ਤੈਅ ਕੀਤਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ DC ਦਫ਼ਤਰ ਤੱਕ ਇੱਕ ਰੋਸ ਮਾਰਚ ਕੱਢਿਆ ਜਾਊਗਾ। ਫਿਰ ਤਖਤ ਸ੍ਰੀ ਦਮਦਮਾ ਸਾਹਿਬ, ਉਸ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਇੱਕ ਮਤਲਬ ਕਿ ਸ਼ਾਂਤੀ ਮਾਰਚ ਦੇ ਰੂਪ ਦੇ ਵਿੱਚ ਇਸ ਨੂੰ ਪ੍ਰਗਟਾਉਣ ਦੇ ਲਈ ਸੱਚਖੰਡ ਦਰਬਾਰ ਸਾਹਿਬ ਤੱਕ ਇੱਕ ਮਤਲਬ ਸ਼ਾਂਤੀ ਮਾਰਚ ਕੱਢੇ ਜਾਣਗੇ, 2 ਥਾਵਾਂ ਤੋਂ ਜਾਣਗੇ। ਸੋ ਉਸ ਨੂੰ ਲੈ ਕੇ ਉਹਨਾਂ ਨੇ ਤਿਆਰੀ ਕੀਤੀ ਹੈ। ਤੇ ਇਸ ਤਰ੍ਹਾਂ ਮਤਲਬ ਕਿ ਇੱਕ ਪਾਸੇ ਧਰਾਤਲ ਤੇ ਲੜਨ ਦੀ ਤਿਆਰੀ ਹੈ ਕਿ ਸੜਕਾਂ ਤੇ ਵੀ ਉਤਰਾਂਗੇ, ਮੈਮੋਰੈਂਡਮ ਵੀ ਸੌਂਪਾਂਗੇ, ਰੋਸ ਮੁਜ਼ਾਹਰੇ ਵੀ ਕਰਾਂਗੇ, ਸ਼ਾਂਤੀ ਮਾਰਚ ਵੀ ਕੱਢਾਂਗੇ। ਦੂਸਰੇ ਪਾਸੇ ਉਹਨਾਂ ਨੇ ਕਿਹਾ ਸੰਸਦ 'ਚ ਵੀ ਮਾਮਲਾ ਆਵੇ। ਤੀਸਰੇ ਪਾਸੇ ਉਹਨਾਂ ਨੇ ਚੀਫ ਜਸਟਿਸ ਨੂੰ ਕਿਹਾ ਕਿ 5 ਮੈਂਬਰੀ ਬੈਂਚ ਨੂੰ ਦਿਓ। 6ਵੇਂ ਉਹਨਾਂ ਨੇ ਨਾਲ ਹੀ ਅਮਿਤ ਸ਼ਾਹ ਨੂੰ ਵੀ ਅਪੀਲ ਕੀਤੀ ਹੈ। ਪਰ ਇੱਥੇ ਹੀ ਨਹੀਂ, ਜਿਹੜਾ ਇਹ ਤੋਂ ਵੀ ਅਗਲਾ ਮਤਲਬ ਕਿ ਹੁਣ ਖਾਲਸਾ ਜੀ ਨੂੰ ਬੁਲਾਇਆ ਜਾਵੇ, ਹੈ ਨਾ, ਤੇ ਪੂਰਾ ਖਾਲਸਾ ਪੰਥ ਸਜਾਇਆ ਜਾਵੇ, ਜਿਹੜਾ ਉਹ ਇੱਕ ਸੱਦਾ ਦਿੱਤਾ ਕਿ ਹਾਂ ਖਾਲਸੇ ਨੂੰ ਬਿਠਾ ਕੇ ਇੱਕ ਫੈਸਲਾ ਲਿਆ ਜਾਵੇ। ਉਹਦੇ ਵਿੱਚ ਉਹਨਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਬੇਨਤੀ ਕੀਤੀ ਆ ਕਿ ਭਾਈ ਜਿੰਨੀਆਂ ਵੀ ਸਿੱਖ ਸੰਸਥਾਵਾਂ ਨੇ, ਜਿੰਨੇ ਵੀ ਸਿੱਖ ਸੰਗਠਨ ਨੇ, ਜਿੰਨੀਆਂ ਵੀ ਸਿੱਖ ਸੰਪਰਦਾਵਾਂ ਨੇ, ਚਾਹੇ ਉਹ ਨਿਰਮਲੇ ਨੇ, ਚਾਹੇ ਉਹ ਮਤਲਬ ਕਿ ਨਿਹੰਗ ਜਥੇਬੰਦੀਆਂ ਨੇ, ਉਹਨਾਂ ਸਾਰਿਆਂ ਨੂੰ ਵੀ ਇੱਕ ਥਾਂ ਇਕੱਠਾ ਕੀਤਾ ਜਾਵੇ। ਚਾਹੇ ਵਿਦੇਸ਼ਾਂ ਦੇ ਵਿੱਚ ਬੈਠੀਆਂ ਧਿਰਾਂ ਨੇ ਸਾਡੀਆਂ, ਉਹਨਾਂ ਨੂੰ ਵੀ ਸਾਰਿਆਂ ਨੂੰ ਇੱਕ ਥਾਂ ਬੁਲਾਓ, ਇੱਕ ਥਾਂ ਇਕੱਠੀ ਸੰਗਤ ਕਰੋ, ਇੱਕ ਥਾਂ ਇਕੱਠ ਕਰੋ, ਤੇ ਉਸ ਦੇ ਵਿੱਚ ਫਿਰ ਮਤਲਬ ਕਿ ਇਸ ਮਸਲੇ ਨੂੰ ਵਿਚਾਰਿਆ ਜਾਵੇ ਤਾਂ ਕਿ ਮਤਲਬ ਕੱਲ ਨੂੰ ਅਜਿਹੀ ਗਲਤੀ ਕੋਈ ਦੁਬਾਰਾ ਨਾ ਹੋਵੇ। ਇਸ ਲਈ ਹੁਣ ਉਹਨਾਂ ਨੇ ਇਸ ਤਰ੍ਹਾਂ ਸਿੱਖ ਸੰਗਠਨਾਂ ਦੀ ਇਕੱਤਰਤਾ ਦਾ ਮਤਾ ਜਿਹੜਾ ਪੇਸ਼ ਕੀਤਾ ਤੇ ਜਿਹਨੂੰ ਪ੍ਰਵਾਨ ਵੀ ਕਰ ਲਿਆ ਗਿਆ, ਪਾਸ ਵੀ ਹੋ ਗਿਆ। ਉਹਦੇ ਵਿੱਚ ਬਕਾਇਦਾ ਕਿਹਾ ਗਿਆ ਸਿੱਖ ਸੰਪਰਦਾਵਾਂ, ਸਿੱਖ ਸਭਾਵਾਂ, ਸਿੱਖ ਸੁਸਾਇਟੀਆਂ, ਸਿੱਖ ਜਥੇਬੰਦੀਆਂ, ਸਿੱਖ ਸੰਗਠਨ, ਸੇਵਾ ਪੰਥੀਆਂ, ਨਿਰਮਲਿਆਂ, ਇਹਨਾਂ ਸਣੇ ਦੇਸ਼ ਵਿਦੇਸ਼ ਦੀਆਂ ਸਾਰੀਆਂ ਸਿੱਖ ਧਿਰਾਂ, ਉਹਨਾਂ ਸਾਰਿਆਂ ਨੂੰ ਬੁਲਾ ਕੇ ਬਿਠਾ ਕੇ ਮਤਲਬ ਕਿ ਸਿੰਘ ਸਾਹਿਬਾਨ ਬਿਠਾਉਣ ਤੇ ਉਹਨਾਂ ਨਾਲ ਸਾਂਝੀ ਰਾਏ ਕਰਨ, ਉਹਨਾਂ ਨਾਲ ਸਾਂਝੀ ਚਰਚਾ ਕਰਨ। ਤੇ ਉਸ ਤੋਂ ਬਾਅਦ ਫਿਰ 5 ਜਿਹੜੇ ਪਿਆਰੇ, ਜਿਹੜੇ 5 ਤਖਤਾਂ ਦੇ ਜਥੇਦਾਰਾਂ ਦੇ ਹਵਾਲੇ ਨਾਲ ਜਿਵੇਂ ਫੈਸਲਾ ਹੁੰਦਾ ਕਿ ਉਵੇਂ ਫਿਰ ਕੋਈ ਫੈਸਲਾ ਸੁਣਾ ਕੇ ਸਾਨੂੰ ਹੁਕਮ ਲਾਇਆ ਜਾਵੇ, ਅਸੀਂ ਅੱਗੇ ਕਿਵੇਂ ਹੋਰ ਵਧੀਏ। ਸੋ ਇਸ ਲਈ ਮੈਨੂੰ ਲੱਗਦਾ ਕਿ ਇਹ ਹੁਣ ਰਣਨੀਤਿਕ ਸ਼੍ਰੋਮਣੀ ਕਮੇਟੀ ਨੇ ਘੜੀ ਹੈ ਤੇ ਇਸ ਨੂੰ ਇਸ ਦੇ ਵਿੱਚ ਹਾਮੀ ਅਕਾਲੀ ਦਲ ਨੇ ਭਰਤੀ। ਅਕਾਲੀ ਦਲ ਕਹਿੰਦਾ ਬਿਲਕੁਲ ਅਸੀਂ ਸ਼੍ਰੋਮਣੀ ਕਮੇਟੀ ਦੇ ਨਾਲ ਖੜੇ ਹਾਂ। ਸੋ ਪਰ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ, ਇਹ ਸੁਹਿਰਦਤਾ ਨਜ਼ਰ ਆਉਣ ਦੇ ਬਾਵਜੂਦ ਵੀ, ਮੈਂ ਮਹਿਸੂਸ ਕਰਦਾ ਪ੍ਰਵੀਨ ਜੀ, ਸ਼੍ਰੋਮਣੀ ਕਮੇਟੀ ਨੇ ਬਹੁਤ ਦੇਰ ਕਰਤੀ ਜੀ। ਸ਼੍ਰੋਮਣੀ ਕਮੇਟੀ ਰਾਜਨੀਤੀ ਦਾ ਸ਼ਿਕਾਰ ਸੀ। ਸ਼੍ਰੋਮਣੀ ਕਮੇਟੀ ਅਕਾਲੀਆਂ ਦੇ ਕਹੇ ਤੋਂ ਬਾਹਰ ਨਹੀਂ ਆ ਸਕੀ। ਇਸ ਲਈ ਹੁਣ ਧਾਮੀ ਹੋਰਾਂ ਦੇ ਕਹੇ ਬੋਲਾਂ ਦਾ ਕਿੰਨਾ ਕੁ ਅਸਰ ਹੋਏਗਾ, ਕਿੰਨੀ ਕੁ ਉਹਦੇ ਵਿੱਚ ਗੰਭੀਰਤਾ ਹੋਏਗੀ, ਜਾਂ ਕਿੰਨੀ ਕੁ ਹੁਣ ਲੜਾਈ ਬਚੀ ਹੈ ਲੜਨ ਲਈ, ਇਹ ਸੋਚਣ ਵਾਲੀ ਗੱਲ ਹੈ। ਕਿਉਂਕਿ ਕਾਨੂੰਨੀ ਤੌਰ ਤੇ ਜਿਵੇਂ ਹਰਿਆਣਾ ਕਮੇਟੀ ਨੂੰ ਮਾਨਤਾ ਮਿਲ ਗਈ ਹੈ, ਔਰ ਉਹਦੇ ਵਿੱਚ ਜੇਕਰ ਖੱਟਰ ਦੀ ਜਿਵੇਂ ਗੱਲ ਕਰਦੇ ਨੇ, ਕਹਿੰਦੇ ਜੀ ਕਿ ਅਸਲ ਦੇ ਵਿੱਚ ਧਾਮੀ ਹੋਰਾਂ ਨੇ ਜਿਵੇਂ ਕਿਹਾ ਕਿ ਇਹ ਬੀਜ ਕਾਂਗਰਸ ਨੇ ਬੀਜਿਆ, ਉਹਨੂੰ ਪਾਣੀ ਕਹਿੰਦੇ ਤੇ ਉਹਨੂੰ ਪਾਲਣ ਪੋਸ਼ਣ ਦਾ ਕੰਮ ਕਹਿੰਦੇ ਬੀਜੇਪੀ ਤੇ ਆਪ ਕਰ ਰਹੀ ਹੈ ਹੁਣ। ਸੋ ਉਸ ਹਵਾਲੇ ਨਾਲ ਤੁਸੀਂ ਉਸੇ ਅਮਿਤ ਸ਼ਾਹ ਤੋਂ ਉਮੀਦ ਵੀ ਕਰਦੇ ਹੋ, ਉਹੀ ਅਮਿਤ ਸ਼ਾਹ ਤੁਸੀਂ ਕਹਿੰਦੇ ਹੋ ਕਿ ਸਾਨੂੰ ਬਚਾਵੇ ਵੀ ਹੁਣ, ਉਸੇ ਅਮਿਤ ਸ਼ਾਹ ਦੇ ਕਹੇ ਤੇ ਖੱਟਰ ਚੱਲਦੇ ਨੇ ਤੇ ਖੱਟਰ ਦੀ ਸਰਕਾਰ ਹੈ ਹਰਿਆਣੇ 'ਚ। ਸੋ ਇਸ ਲਈ ਇਹ ਸਾਰਾ ਕੁਝ ਹੁਣ ਇੰਨਾ ਰਲਗੱਡ ਹੋ ਗਿਆ, ਮੈਨੂੰ ਨਹੀਂ ਲੱਗਦਾ ਕਿ ਧਾਮੀ ਹੋਰੀ ਹੁਣ ਕੁਝ ਐਡਾ ਵੱਡਾ ਕੁਝ ਕਰ ਪਾਉਣਗੇ। ਹਾਂ, ਸੰਗਤ ਉੱਠ ਖੜੀ ਹੋਵੇ, ਦੇਸ਼ ਭਰ ਦੇ ਵਿੱਚ, ਦੁਨੀਆ ਭਰ ਦੇ ਵਿੱਚ, ਵੱਖੋ-ਵੱਖ ਸੂਬਿਆਂ ਦੇ ਵਿੱਚ ਬੈਠੀਆਂ ਸਿੱਖ ਧਿਰਾਂ ਇਸ ਮਸਲੇ ਤੇ ਸੋਚਣ ਕਿ ਹਾਂ ਇਹ ਠੀਕ ਹੈ ਜਾਂ ਗਲਤ ਹੈ, ਉਹ ਕਿਸੇ ਲੜਾਈ ਦੇ ਲਈ ਮੈਦਾਨ 'ਚ ਆ ਜਾਣ, ਫਿਰ ਤਾਂ ਕੁਝ ਹੋ ਸਕਦਾ ਹੈ। ਜੇਕਰ ਸਿਰਫ ਸ਼੍ਰੋਮਣੀ ਕਮੇਟੀ ਔਰ ਅਕਾਲੀ ਦਲ ਸੋਚੇਗਾ, ਫਿਰ ਮੈਨੂੰ ਲੱਗਦਾ ਬਹੁਤ ਦੇਰ ਹੋ ਗਈ ਹੈ। ਇਹਨਾਂ ਨੇ ਬਹੁਤ ਦੇਰ ਨਾਲ, ਕਿਉਂਕਿ ਉਸ ਸਮੇਂ ਤੱਕ ਅਕਾਲੀ ਬੀਜੇਪੀ ਦੇ ਗੱਠਜੋੜ ਦੇ ਕਾਰਨ ਇਹ ਬੋਲ ਨਹੀਂ ਪਾਉਂਦੇ ਸੀ। ਬੀਬੀ ਹਰਸਿਮਰਤ ਦੀ ਕੁਰਸੀ ਇਹਨਾਂ ਨੂੰ ਜਦੇ ਹਿੱਲਦੀ ਲੱਗਦੀ ਸੀ। ਉਹ ਡਰ ਸ਼੍ਰੋਮਣੀ ਕਮੇਟੀ ਨੂੰ ਪੰਥਕ ਮਸਲਿਆਂ ਤੇ ਬੋਲਣ ਤੋਂ ਵੀ ਚੁੱਪ ਕਰਾਉਂਦਾ ਸੀ ਕਿ ਕੋਈ ਨਾ ਪੰਥ ਨੂੰ ਨੁਕਸਾਨ ਹੁੰਦਾ ਹੋ ਜਾਵੇ, ਸ਼੍ਰੋਮਣੀ ਕਮੇਟੀ ਨੂੰ ਢਾਹ ਲੱਗਦੀ ਆ ਲੱਗ ਜਾਵੇ, ਸਾਡੀ ਮਰਿਆਦਾ ਭੰਗ ਹੁੰਦੀ ਆ ਹੋ ਜਾਵੇ। ਬੀਬੀ ਜੀ ਦੀ ਕੁਰਸੀ ਦੀ ਝੂਲ ਨਹੀਂ ਹਿੱਲਣੀ ਚਾਹੀਦੀ, ਬੀਬੀ ਜੀ ਦੀ ਕੁਰਸੀ ਦਾ ਪਾਵਾ ਨਹੀਂ ਹਿੱਲਣਾ ਚਾਹੀਦਾ। ਸੋ ਉਹ ਜਿਹੜਾ ਕੁਰਸੀ ਔਰ ਸਾਂਝ ਦੇ ਹਵਾਲੇ ਨਾਲ, ਰਾਜਨੀਤਿਕ ਲਾਲਸਾਵਾਂ ਦੇ ਹਵਾਲੇ ਨਾਲ ਇਹ ਢਾਹ ਲੱਗੀ ਹੈ, ਹੁਣ ਉਹਨੂੰ ਪੂਰਾ ਕਰਨਾ, ਉਹਨੂੰ ਪੂਰ ਕਰਨਾ ਮੈਨੂੰ ਆਸਾਨ ਨਹੀਂ ਲੱਗਦਾ। ਇਸ ਲਈ ਬਹੁਤ ਦੇਰ ਨਾਲ ਚੁੱਕਿਆ ਕਦਮ ਹੈ,
ਪਰ ਇਹ ਕਿੰਨਾ ਕੁ ਸਾਰਥਕ ਹੋਏਗਾ, ਕਿੰਨਾ ਕੁ ਅਸਰਦਾਰ ਹੋਏਗਾ, ਇਹਦੇ ਆਉਂਦੇ ਦਿਨਾਂ 'ਚ ਅਸਰ ਦੇਖਣ ਦੀ ਕੋਸ਼ਿਸ਼ ਵੀ ਕਰਾਂਗੇ। ਜਦੋਂ ਇਹ ਮੈਮੋਰੈਂਡਮ ਦੇਣ ਜਾਣਗੇ, ਜਦੋਂ ਇਹ ਦਮਦਮਾ ਸਾਹਿਬ ਤੋਂ ਜਾਂ ਕੇਸਗੜ੍ਹ ਸਾਹਿਬ ਤੋਂ ਮਾਰਚ ਕੱਢਣਗੇ, ਉਸ ਸਮੇਂ ਨਜ਼ਰ ਆ ਜਾਏਗਾ ਕਿ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ, ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, ਅਕਾਲੀ ਦਲ ਦੇ ਵਰਕਰ ਨੇ, ਜਾਂ ਸਮੁੱਚੀ ਸਿੱਖ ਕੌਮ ਵੀ ਆ। ਉਹਦਾ ਦ੍ਰਿਸ਼, ਉਹਦੀ ਤਸਵੀਰ ਸਾਫ਼ ਕਰੇਗੀ ਕਿ ਇਹ ਕਿਹੜੀ ਧਿਰ ਅੱਗੇ ਵੱਧ ਰਹੀ ਹੈ ਲੜਾਈ ਲੜਨ। ਹਾਂਜੀ ਬਿਲਕੁਲ, ਇਹ ਤਾਂ ਗੱਲ ਹੈਗੀ ਆ। ਪਹਿਲਾਂ ਇੱਕ ਵਾਰੀ ਇੱਕ ਸੋਸ਼ਲ ਮੀਡੀਆ ਤੇ ਗੱਲ ਬੜੀ ਚੱਲੀ ਸੀ, ਕਹਿੰਦੇ ਕਿ ਤੁਸੀਂ ਸਾਡੇ ਗੁਰੂ ਘਰਾਂ ਤੇ ਕਬਜ਼ਾ ਕਰੀ ਬੈਠੇ ਹੋ, ਤੇ ਉਹ ਜਿਹੜਾ ਜਵਾਬ ਦਿੰਦਾ ਬੰਦਾ, ਉਹ ਕਹਿੰਦਾ ਤੁਸੀਂ ਬਦਲੇ ਦੇ ਵਿੱਚ ਅਹੁਦੇ ਵੀ ਲਏ ਆ, ਤੇ ਕਹਿੰਦਾ ਫਿਰ ਛੱਡੋਗੇ ਕਿਵੇਂ? ਕਹਿੰਦਾ ਤੁਸੀਂ ਵਜ਼ੀਰੀਆਂ ਦੇ ਦਿਓ ਵਾਪਸ, ਅਸੀਂ ਉਹ ਅਸੀਂ ਉਹਦੇ ਛੱਡ ਦਿਓ। ਹਾਂ, ਮਤਲਬ ਇਹ ਲਿਖਤ ਕਾਫੀ ਵਾਇਰਲ ਹੋਈ ਸੀ ਹਾਂਜੀ ਸੋਸ਼ਲ ਮੀਡੀਆ ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਕਾਂਗਰਸ ਦੀ ਪ੍ਰਧਾਨਗੀ ਦੀ। ਅਸ਼ੋਕ ਗਹਿਲੋਤ ਬਹੁਤ ਵੱਡੇ ਦਾਅਵੇਦਾਰ ਮੰਨੇ ਜਾ ਰਹੇ ਸੀ ਪ੍ਰਧਾਨਗੀ। ਅਸ਼ੋਕ ਗਹਿਲੋਤ ਦੇ ਜਦੋਂ ਪਾਰਟੀ ਖੇਮੇ ਦੇ ਬੰਦੇ ਕਾਂਗਰਸ ਹਾਈ ਕਮਾਂਡ ਤੋਂ ਉਲਟ ਭੁਗਤ ਗਏ ਤੇ ਸਾਰੀ ਗੇਮ ਹੀ ਪਲਟ ਗਈ। ਉਸੇ ਅਸ਼ੋਕ ਗਹਿਲੋਤ ਨੂੰ ਲਿਖਤੀ ਮਾਫੀ ਮੰਗੀ। ਉਸ ਤੋਂ ਬਾਅਦ ਆਪਾਂ ਚਰਚਾ ਕਰਦੇ ਰਹੇ, ਨਾਵਾਂ ਦੀ ਚਰਚਾ ਹੋਈ, ਕਮਲਨਾਥ ਦੀ ਵੀ ਹੋਈ, ਦਿਗਵਿਜੇ ਸਿੰਘ ਦੀ ਵੀ ਹੋਈ। ਖੜਗੇ ਨੇ ਫਿਰ ਆ ਕੇ ਗੇਮ ਹੈ ਜਿਹੜੀ ਉਹਦਾ ਸਾਰਾ ਹੀ ਦਾ ਮੁਹਾਂਦਰਾ ਬਦਲ ਦਿੱਤਾ। ਖੜਗੇ ਨੇ ਹੁਣ ਜਿਹੜਾ ਪ੍ਰਧਾਨਗੀ ਦੇ ਕਾਗਜ਼ ਭਰੇ ਨੇ, ਮਲਕਾਰਜੁਨ ਖੜਗੇ ਨੇ ਭਰੇ ਨੇ, ਸ਼ਸ਼ੀ ਥਰੂਰ ਨੇ ਭਰੇ ਨੇ, KN ਤ੍ਰਿਪਾਠੀ ਨੇ ਵੀ ਐਂਟਰੀ ਮਾਰੀ ਹੈ। ਹੁਣ ਮਲਕਾਰਜੁਨ ਖੜਗੇ ਦੀ ਤਾਂ ਸਥਿਤੀ ਇਹ ਬਣੀ ਹੈ ਕਿ ਉਹਨੂੰ ਨਹਿਰੂ ਗਾਂਧੀ ਪਰਿਵਾਰ ਦੇ ਜਿੰਨੇ ਵੀ ਵਿਰੋਧੀ ਸੁਰਾਂ ਵਾਲੇ ਬੰਦੇ ਆ, ਜਿਨ੍ਹਾਂ ਨੂੰ ਅਸੀਂ G23 ਵੀ ਕਹਿ ਦਿੰਦੇ ਹਾਂ, ਉਹਨਾਂ ਦੀ ਵੀ ਹਮਾਇਤ ਹਾਸਲ ਹੈ। ਕਾਂਗਰਸ ਦਾ ਵੱਡਾ ਧੜਾ ਚਾਹੁੰਦਾ ਵੀ ਖੜਗੇ ਜਿਹੜੇ ਆ ਤਜਰਬੇਕਾਰ ਆਗੂ ਆ, ਤੇ ਇਹਨਾਂ ਦੇ ਵਿੱਚ ਉਹ ਸਮਰੱਥਾ ਹੈਗੀ ਹੈ ਜਿਹੜੀ ਕਿਸੇ ਪ੍ਰਧਾਨ ਦੇ ਵਿੱਚ, ਕਾਂਗਰਸੀ ਪ੍ਰਧਾਨ ਦੇ ਵਿੱਚ ਹੋਣੀ ਚਾਹੀਦੀ ਹੈ। ਪਰ ਸਵਾਲ ਵੱਡਾ ਇਹ ਹੈ ਸ਼ਰਮਾ ਜੀ ਕਿ ਜਿਹੜੇ ਖੜਗੇ ਨੇ ਉਹ ਬੜੇ ਬੀਬੇ ਬੰਦੇ ਦੇ ਤੌਰ ਤੇ ਜਾਣੇ ਜਾਂਦੇ ਨੇ, ਵਿਰੋਧੀ ਧਿਰ ਆਗੂ ਵੀ ਰਹੇ ਨੇ ਉਹ ਲੋਕ ਸਭਾ ਦੇ ਵਿੱਚ। ਹੁਣ ਖੜਗੇ ਪ੍ਰਧਾਨ ਬਣਨਗੇ ਜੇਕਰ, ਤਾਂ ਸੋਨੀਆ ਤਾਂ ਇਹ ਮਨਮੋਹਨ ਪੱਤਾ ਆਖੀਏ ਇਹਨੂੰ, ਜਾਂ ਦਲਿਤ ਸਿਆਸਤ ਦਾ ਇੱਕ ਪੱਤਾ ਆਖੀਏ? ਦੇਖੋ, ਇਹ ਮੈਨੂੰ ਲੱਗਦਾ ਕਿ ਦਲਿਤ ਪੱਤਾ ਤਾਂ ਇਹ ਬਣ ਗਿਆ ਹਾਂਜੀ, ਪਰ ਅਸਲ 'ਚ ਸੋਨੀਆ ਉਹਨਾਂ ਦਾ ਇਹ ਮਨਮੋਹਨ ਪੱਤਾ ਹੀ ਹੈ। ਠੀਕ ਹੈ। ਸੋਨੀਆ ਗਾਂਧੀ, ਰਾਹੁਲ ਗਾਂਧੀ ਇਹੀ ਚਾਹੁੰਦੇ ਸੀ ਕਿ ਸਾਡਾ ਮਤਲਬ ਹੱਥ ਠੋਕਾ ਬੰਦਾ ਹੀ ਪ੍ਰਧਾਨ ਬਣੇ, ਔਰ ਕਮਲ ਇਸੇ ਲਈ ਉਹਨਾਂ ਦਾ ਅਸ਼ੋਕ ਗਹਿਲੋਤ ਉਹਨਾਂ ਦੀ ਪਸੰਦ ਸੀ। ਉਹਨਾਂ ਨੂੰ ਲੱਗਦਾ ਸੀ ਅਸ਼ੋਕ ਗਹਿਲੋਤ ਨੂੰ ਅਸੀਂ ਜਿਹੜੇ ਸੂਬੇ ਭੇਜਦੇ ਸੀ, ਉਹ ਜਦੇ ਸਾਡਾ ਦੂਤ ਬਣ ਕੇ, ਸਾਡਾ ਹਨੂਮਾਨ ਬਣ ਕੇ ਪਹੁੰਚ ਜਾਂਦਾ ਸੀ। ਜਦੋਂ ਅਸੀਂ ਵਾਪਸ ਬੁਲਾਉਂਦੇ ਸੀ, ਜਦੇ ਵਾਪਸ ਆ ਜਾਂਦਾ ਸੀ। ਉਹ ਸਾਡੀ ਗੱਲ ਬਹੁਤ ਸੁਣਦਾ ਹੈ ਤੇ ਸਾਡੀ ਗੱਲ ਮੰਨਦਾ ਹੈ, ਜੀ ਹਜ਼ੂਰੀ ਬਹੁਤ ਕਰਦਾ ਹੈ, ਇਸ ਲਈ ਉਹਨਾਂ ਦੀ ਪਹਿਲੀ ਪਸੰਦ ਉਹ ਸੀ। ਪਰ ਜਦੋਂ ਮਤਲਬ ਕਿ 2019 ਦੇ ਵਿੱਚ ਪ੍ਰਵੀਨ ਜੀ ਖੁੱਲ੍ਹ ਕੇ ਗੱਲ ਆਉਂਦੀ ਹੈ ਲੋਕ ਸਭਾ ਚੋਣਾਂ ਤੋਂ ਬਾਅਦ, ਜਦੋਂ ਰਾਹੁਲ ਗਾਂਧੀ ਲਾਂਭੇ ਹੁੰਦੇ ਨੇ ਤੇ ਉਹ ਰਾਹੁਲ ਗਾਂਧੀ ਕਹਿੰਦੇ ਨੇ ਕਿ ਠੀਕ ਹੈ ਜੀ, ਮੈਂ ਹੁਣ ਪ੍ਰਧਾਨਗੀ ਦੌੜ 'ਚ ਨਹੀਂ ਪੈਣਾ, ਐਕਤੀ ਗਾਂਧੀ ਪਰਿਵਾਰ ਤੋਂ ਬਾਹਰ ਦਾ ਪ੍ਰਧਾਨ ਹੋਊਗਾ। ਤੇ ਉਹ ਗੱਲ ਤੁਰਦੀ ਆ ਕੇ 23 ਅਗਸਤ ਤੇ ਖੜਦੀ ਆ। 23 ਅਗਸਤ ਨੂੰ ਗਹਿਲੋਤ ਨੂੰ ਜ਼ਿੰਮੇਵਾਰੀ ਦੇਣ ਦੀ ਤਿਆਰੀ ਹੋ ਜਾਂਦੀ ਹੈ, ਉਹਨਾਂ ਦਾ ਨਾਮ ਸਾਹਮਣੇ ਆ ਜਾਂਦਾ ਹੈ। 28 ਅਗਸਤ ਨੂੰ ਨਵੇਂ ਪ੍ਰਧਾਨ ਦੇ ਚੋਣ ਦੀ ਤਰੀਕ ਦਾ ਐਲਾਨ ਹੁੰਦਾ ਹੈ। ਉਸ ਤੋਂ ਬਾਅਦ ਦਾਅਵੇਦਾਰਾਂ ਦੇ ਵਿੱਚ ਨਵੇਂ ਚਿਹਰੇ, ਬਾਹਰੀ ਚਿਹਰੇ, G23 ਵਾਲੇ ਚਿਹਰੇ, ਕਾਂਗਰਸ ਵੱਲੋਂ ਚਿਹਰੇ, ਪਰ ਇਧਰੋਂ ਚਿਹਰਾ ਇੱਕੋ ਉੱਭਰਿਆ ਹੁੰਦਾ ਅਸ਼ੋਕ ਗਹਿਲੋਤ, ਤੇ ਕੋਈ ਹੋਰ ਨਾਮ ਦਾ ਆਲੇ ਦੁਆਲੇ ਕੋਈ ਇਹੋ ਜਿਹਾ ਚਰਚਾ ਵੀ ਨਹੀਂ ਹੁੰਦੀ ਕਿ ਹਾਂ ਹੋਰ ਕੋਈ ਹੋ ਵੀ ਸਕਦਾ। ਬਣਨ ਲਈ ਕਿਹੜੇ ਲਾਲਿਤ ਹੋਣ ਇਹ ਵੱਖਰੀ ਗੱਲ ਸੀ, ਪਰ 21 ਸਤੰਬਰ ਤੋਂ ਖੇਡ ਵਿਗੜਨਾ ਸ਼ੁਰੂ ਹੁੰਦਾ ਹੈ। 21 ਸਤੰਬਰ ਨੂੰ ਗਹਿਲੋਤ ਜਦੋਂ ਇਹ ਕਹਿੰਦੇ ਨੇ ਕਿ ਮੈਂ ਇੰਨਾ ਪੁਰਾਣਾ ਲੀਡਰ ਹਾਂ, ਮੇਰੇ ਕੋਲ ਇੰਨਾ ਤਜਰਬਾ ਹੈ, ਤੁਸੀਂ ਇੱਕ ਅਹੁਦੇ ਦੀ ਗੱਲ ਕਰਦੇ ਹੋ, ਮੈਂ ਇੱਕ ਟਾਈਮ 'ਚ 3-4 ਅਹੁਦੇ ਵੀ ਸੰਭਾਲ ਸਕਦਾ। ਸੋ ਇੱਥੋਂ ਆਪਣੀ ਮਨਸ਼ਾ ਸਾਫ਼ ਜ਼ਾਹਰ ਕਰਦੇ ਨੇ ਕਿ ਮੈਂ ਪ੍ਰਧਾਨਗੀ ਦਾ ਸੰਭਾਲਣ ਲਈ ਤਿਆਰ ਹਾਂ, ਪਰ ਮੈਂ ਮੁੱਖ ਮੰਤਰੀ ਦਾ ਕੁਰਸੀ ਛੱਡਣ ਲਈ ਤਿਆਰ ਨਹੀਂ। ਸੋ 21 ਸਤੰਬਰ ਨੂੰ ਉਹਨਾਂ ਦਾ ਦਿੱਤਾ ਇਹ ਬਿਆਨ ਜਦੋਂ ਰਾਹੁਲ ਗਾਂਧੀ ਤੱਕ ਪਹੁੰਚਦਾ, ਜਿਹੜੇ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਤੇ ਨਿਕਲ ਚੁੱਕੇ ਹੁੰਦੇ ਨੇ, ਤੇ ਉਹ ਉੱਥੇ ਹੀ ਬਿਆਨ ਦਿੰਦੇ ਨੇ 22 ਸਤੰਬਰ ਨੂੰ ਕਿ ਜੀ ਇੱਕ ਵਿਅਕਤੀ ਇੱਕ ਅਹੁਦੇ ਦੀ ਫਾਰਮੂਲੇ ਤੇ ਚੱਲਾਂਗੇ। ਤੇ ਬਸ ਇੱਥੋਂ ਹੀ ਫਿਰ ਅਸ਼ੋਕ ਗਹਿਲੋਤ ਆਪਣਾ ਰਾਇਤਾ ਫਲਾਉਣਾ ਸ਼ੁਰੂ ਕਰਦੇ ਨੇ ਤੇ ਉਹ ਆਪਣੀ ਖੇਡ ਦੇ ਪੱਤੇ ਵਿਛਾਉਂਦੇ ਨੇ ਕਿ ਮਾਫੀ ਮੰਗ ਕੇ ਚਾਹੇ ਦਿੱਲੀ ਤੋਂ ਵਾਪਸ ਆਵਾਂ। ਇਹ ਮਾਫੀ ਮੰਗਣਾ ਵੀ ਇੱਕ ਰਾਜਨੀਤਿਕ ਚਾਲ ਹੈ ਕਿ ਭਾਈ ਮੁੱਖ ਮੰਤਰੀ ਬਣਨਾ ਮੈਨੂੰ ਮਨਜ਼ੂਰ ਹੈ। ਤੇ ਅਸ਼ੋਕ ਗਹਿਲੋਤ ਜਦੋਂ ਪਿੱਛੇ ਹਟਦੇ ਨੇ ਤਾਂ ਕਮਲਨਾਥ ਦੇ ਨਾਂ ਦੀ ਵੀ ਚਰਚਾ ਅੰਦਰ ਖਾਤੇ ਚੱਲਦੀ ਹੈ ਪ੍ਰਵੀਨ ਜੀ। ਤੇ ਕਮਲਨਾਥ ਵੀ ਉਮੀਦ ਕਰਦੇ ਨੇ ਕਿ ਅਗਲੀ ਵਾਰ ਸ਼ਾਇਦ ਮੇਰਾ ਫੇਰ ਮੱਧ ਪ੍ਰਦੇਸ਼ ਦਾ ਲੱਗ ਜਾਵੇ, ਮੈਂ ਉੱਥੇ ਦਾ ਮੁੱਖ ਮੰਤਰੀ ਦੁਬਾਰਾ ਬਣ ਜਾਵਾਂ, ਇਸ ਲਈ ਉਹ ਪ੍ਰਧਾਨਗੀ ਵਾਲੇ ਪਾਸੇ ਨਹੀਂ ਆਉਣਾ ਚਾਹੁੰਦੇ ਜੀ। ਪਰ ਇਹ ਸਭ ਦੇ ਦਰਮਿਆਨ ਫਿਰ ਦਿਗਵਿਜੇ ਨੂੰ ਲੱਗਦਾ ਕਿ ਹੁਣ ਕਮਲਨਾਥ ਹੈਗਾ, ਹੁਣ ਮੇਰੀ ਤਾਂ ਕੋਈ ਬਾਰੀ ਨਹੀਂ, ਚੱਲ ਮੈਂ ਸੱਚਾ ਸੇਵਕ ਹਾਂ, ਮੈਂ ਵੀ ਇਹਨਾਂ ਦਾ ਹਨੂਮਾਨ ਆ, ਮੈਂ ਇਹਨਾਂ ਦੇ ਲਈ ਸਾਰਾ ਕੁਝ ਕਰਦਾ ਰਿਹਾ, ਮੇਰਾ ਨਾਂ ਉਹ ਬਣਨਾ ਚਾਹੁੰਦੇ ਸੀ।
ਜੀ ਦਿਗਵਿਜੇ ਹੁਣ ਬਣਨਾ ਚਾਹੁੰਦੇ ਸੀ, ਔਰ ਚਰਚਾ ਵੀ ਇਸ ਕਿ ਦਿਗਵਿਜੇ ਉਹਨਾਂ ਦੀ ਪਸੰਦ ਹੋਣਗੇ, ਪਰ ਅਚਾਨਕ ਖੜਗੇ ਨੂੰ ਕਿਉਂ ਸਾਹਮਣੇ ਲਿਆਂਦਾ, ਕਿ ਹੁਣ ਸਵਾਲ ਇਹ ਹੈ। ਜੀ ਜੀ ਬਿਲਕੁਲ। ਖੜਗੇ ਹੋਰੀ ਮਤਲਬ ਕਿ ਕਰਨਾਟਕਾ ਤੋਂ ਸੰਬੰਧ ਰੱਖਦੇ ਨੇ, ਉੱਤਰੀ ਭਾਰਤ ਤੋਂ ਬਾਹਰਲੇ ਲੀਡਰ ਨੇ, ਸਾਰੇ ਕਾਂਗਰਸ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਉਹਨਾਂ ਦਾ ਸਿੱਧੀ ਪਕੜ ਨਹੀਂ ਹੈਗੀ, ਪਰ ਉਹਨਾਂ ਦਾ ਜਿਹੜਾ ਟਰੈਕ ਰਿਕਾਰਡ ਹੈ, ਰਾਜਨੀਤਿਕ ਟਰੈਕ ਰਿਕਾਰਡ, ਉਹ ਬੜਾ ਬਾਕਮਾਲ ਹੈ। ਹਾਂਜੀ 1972 ਚ ਮੈਂ ਦੇਖਿਆ ਕਿ ਪਹਿਲੀ ਵਾਰ ਉਹ ਚੋਣ ਜਿੱਤਦੇ ਨੇ। ਜੀ 1972 ਤੋਂ ਲੈ ਕੇ 2008 ਤੱਕ ਉਹ ਲਗਾਤਾਰ 9 ਵਾਰ ਐਮਐਲਏ ਬਣ ਕੇ ਆਉਂਦੇ ਨੇ ਪ੍ਰਵੀਨ ਜੀ, ਲਗਾਤਾਰ 9 ਵਾਰ ਐਮਐਲਏ। ਤੇ ਐਮਐਲਏ ਉਸ ਜਾਂ ਤੋਂ ਬਾਅਦ ਐਮਐਲਏ ਐਮਐਲਏ 2008 ਤੱਕ ਠੀਕ ਹੈ ਲਗਾਤਾਰ ਐਮਐਲਏ ਬਣਦੇ ਰਹੇ ਨੇ। ਜੀ ਤੇ ਜੀ ਉਸ ਤੋਂ ਬਾਅਦ ਫਿਰ ਉਹ ਜਦੋਂ ਐਮਪੀ ਦੀ ਚੋਣ ਲੜਦੇ ਨੇ 2009 ਦੇ ਵਿੱਚ ਗੁਲਬਰਗ ਤੋਂ ਲੋਕ ਸਭਾ ਦੀ ਚੋਣ ਲੜਦੇ ਨੇ, ਤੇ ਉਹ ਤੋਂ ਬਾਅਦ ਉਹ ਅੱਜ ਤੱਕ ਹਾਰੇ ਨਹੀਂ। ਵਾਹ ਜੀ ਵਾਹ, ਕੀ ਬਾਤ ਹੈ। ਮਤਲਬ ਆ ਬੀਜੇਪੀ ਦੇ ਦੌਰ ਦੇ ਵਿੱਚ ਵੀ ਜਦੋਂ ਕਹਿੰਦੇ ਇਹਨਾਂ ਦੀ ਨੇਰੀ ਚੱਲਦੀ, ਹਵਾ ਚੱਲਦੀ, ਉਹ ਹਾਰੇ ਨਹੀਂ। ਤੇ ਇਹ ਸਭ ਦੇ ਦਰਮਿਆਨ ਉਹਨਾਂ ਨੇ ਕਦੇ ਵੀ ਗਾਂਧੀ ਪਰਿਵਾਰ ਤੋਂ ਬਾਹਰ ਜਾ ਕੇ ਕਦੇ ਕੋਈ ਬੋਲੀ ਨਹੀਂ ਬੋਲੀ, ਚਾਹੇ ਕੋਈ ਰਿਹਾ ਹੋਵੇ ਜੀ। ਉਸ ਤੋਂ ਬਾਅਦ ਕਿਸੇ ਵਿਵਾਦ 'ਚ ਨਹੀਂ ਆਏ, ਕਿਸੇ ਗੁੱਟ 'ਚ ਨਹੀਂ ਸ਼ਾਮਲ ਹੋਏ, ਕਿਸੇ ਧਿਰ 'ਚ ਨਹੀਂ, ਸਿਰਫ ਗਾਂਧੀ ਪਰਿਵਾਰ ਦੇ ਮਗਰ ਸਿਰ ਨੀਵਾਂ ਕਰਕੇ ਤੁਰੀ ਗਏ ਕਿ ਉਹਨਾਂ ਦਾ ਪਰਛਾਵਾਂ ਜਿੱਧਰ ਨੂੰ ਜਾਂਦਾ ਸੀ ਉਧਰ ਨੂੰ ਜਾਂਦੇ ਸੀ, ਉਹ ਆਪਣੀਆਂ ਅੱਖਾਂ ਉੱਪਰ ਚੱਕ ਕੇ ਵੀ ਨਹੀਂ ਤੁਰਦੇ ਸੀ। ਸੋ ਉਹਦਾ ਫਲ ਇਹਨਾਂ ਨੂੰ ਮਿਲਿਆ। ਉਹਦਾ ਫਲ ਹੈ ਕਿ ਅੱਜ ਉਹਨਾਂ ਨੂੰ ਲੱਗਿਆ ਗਾਂਧੀ ਪਰਿਵਾਰ ਨੂੰ ਕਿ ਇਹ ਤੋਂ ਵੱਧ ਭਰੋਸੇਯੋਗ, ਇਹਦੇ ਵੱਧ ਸਾਡੇ ਲਈ ਕੋਈ ਬੰਦਾ ਨਹੀਂ ਹੋ ਸਕਦਾ, ਇਸ ਲਈ ਅਸੀਂ ਖੜਗੇ ਨੂੰ ਬਣਾਉਂਦੇ ਹਾਂ। ਸੋ ਇਸ ਲਈ ਖੜਗੇ ਦੀ ਚੋਣ ਹੁੰਦੀ ਆ। ਤੇ ਖੜਗੇ ਹੋਰੀ ਜਿਹੜਾ ਗੱਲ ਆ ਰਹੀ ਹੈ ਕਿ 51 ਸਾਲ ਬਾਅਦ ਹੈ ਇਹ ਮੌਕਾ, ਜਦੋਂ ਕਾਂਗਰਸ ਨੂੰ ਕੋਈ ਮਤਲਬ ਕਿ ਦਲਿਤ ਭਾਈਚਾਰੇ ਦੇ ਵਿੱਚੋਂ, ਦਲਿਤ ਪਰਿਵਾਰ ਦੇ ਵਿੱਚੋਂ ਕੋਈ ਪ੍ਰਧਾਨ ਬਣਨ ਜਾ ਰਿਹਾ। ਇਹ ਤੋਂ 1970 ਦੇ ਵਿੱਚ ਕਹਿੰਦੇ ਕਿ ਬਾਬੂ ਜਗਜੀਵਨ ਰਾਮ ਬਣੇ ਸੀਗੇ ਜੀ। ਉਸ ਤੋਂ ਬਾਅਦ ਹੁਣ ਵਾਰੀ ਆਈ ਆ। ਪਰ ਜਿੱਥੋਂ ਤੱਕ ਸਵਾਲ ਆ ਕਿ ਜਦੋਂ ਖੜਗੇ ਹੋਰਾਂ ਨੇ ਕਾਗਜ਼ ਭਰੇ, ਉਸ ਮੌਕੇ ਉਹਨਾਂ ਨਾਲ 30 ਤੋਂ ਵੱਧ ਮੈਂਬਰ ਸੀਗੇ, ਜਿਨ੍ਹਾਂ 'ਚ ਦਿਗਵਿਜੇ ਵੀ ਨਾਲ ਸ਼ਾਮਲ ਨੇ ਹੁਣ, ਹੈ ਨਾ। ਉਹ ਵੀ ਕਹਿੰਦੇ ਜੀ ਮੈਂ ਉਹਨਾਂ ਨੂੰ ਮਤਲਬ ਨੌਵੀਂ ਉਹ ਕਰਨ ਦੇ ਲਈ, ਹੈ ਨਾ, ਸੈਕਿੰਡ ਕਰਨ ਦੇ ਲਈ ਹਾਜ਼ਰ ਹਾਂ। ਸੋ ਇਸ ਲਈ ਉੱਥੋਂ ਹੀ ਸਾਫ਼ ਹੈ ਕਿ ਆਨੰਦ ਸ਼ਰਮਾ ਵਰਗੇ ਵੀ ਉੱਧਰ ਨੇ, ਮਨੀਸ਼ ਤਿਵਾੜੀ ਵਰਗੇ ਵੀ ਜਿਹੜੇ ਦਾਅਵੇਦਾਰ ਸੀ ਉਹ ਵੀ ਉਹਨਾਂ ਨਾਲ ਨੇ। ਸੋ ਇਸ ਲਈ ਸਾਰੀਆਂ ਧਿਰਾਂ ਹੁਣ ਉਹਨਾਂ ਦੇ ਨਾਲ ਨੇ। ਪਰ ਸ਼ਸ਼ੀ ਥਰੂਰ ਕਹਿੰਦਾ ਕਿ ਮੈਂ ਵੀ ਉਹਨਾਂ ਨਾਲ ਹਾਂ। ਠੀਕ ਹੈ। ਮੈਂ ਵੀ ਕਹਿੰਦਾ ਵਿਚਾਰਕ ਤੌਰ ਤੇ ਉਹਨਾਂ ਨਾਲ ਆ, ਉਹਨਾਂ ਦਾ ਤਜਰਬੇ ਤੋਂ ਸਾਨੂੰ ਕੰਮ ਲੈਣਾ ਚਾਹੀਦਾ ਹੈ, ਉਹਨਾਂ ਦੀ ਸਿਹਤ ਤੋਂ ਸਾਨੂੰ ਕੰਮ ਲੈਣਾ ਚਾਹੀਦਾ ਹੈ। ਪਰ ਕਹਿੰਦਾ ਕਿ ਮੇਰੇ ਕੋਲ ਜਿਹੜਾ ਵਿਜ਼ਨ ਆ ਉਹ ਖੜਗੇ ਸਾਹਿਬ ਕੋਲ ਵਿਜ਼ਨ ਨਹੀਂਗਾ। ਠੀਕ ਹੈ। ਮੇਰੇ ਕੋਲ ਜਿਹੜਾ ਫਾਰਮੂਲਾ ਉਹ ਉਹਨਾਂ ਕੋਲ ਫਾਰਮੂਲਾ ਨਹੀਂਗਾ। ਇਸ ਲਈ ਕਹਿੰਦਾ ਕਿ ਉਸ ਫਾਰਮੂਲੇ ਤਹਿਤ ਕਾਂਗਰਸ ਨੂੰ ਕਹਿੰਦਾ ਜੋ ਸਥਿਤੀ ਹੈ ਖੜਗੇ ਸਾਹਿਬ ਉਸ ਸਥਿਤੀ 'ਚ ਤਾਂ ਰੱਖ ਸਕਦੇ ਆ, ਪਰ ਉਸ ਸਥਿਤੀ ਤੋਂ ਉਭਾਰ ਨਹੀਂ ਸਕਦੇ। ਮੈਂ ਉਭਾਰ ਸਕਦਾ, ਇਸ ਲਈ ਅਸਲੀ ਦਾਅਵੇਦਾਰ ਮੈਂ ਆ ਤੇ ਮੈਨੂੰ ਮੌਕਾ ਮਿਲਣਾ ਚਾਹੀਦਾ। ਤੇ ਇਸ ਲਈ ਉਹ ਇਹ ਰੱਖਣਾ ਚਾਹੁੰਦੇ ਕਿ ਮੁਕਾਬਲਾ ਸਾਡੇ ਦੋਵਾਂ 'ਚ। ਹੁਣ ਉਹ ਕਿੰਨੇ ਕੁ ਆਪਣੇ ਨਾਲ ਮੈਂਬਰ ਲਿਆ ਪਾਉਣਗੇ, ਕਿੰਨੇ ਕੁ ਨਹੀਂ, ਪਰ ਕੱਲ ਵਾਲੀ ਸਥਿਤੀ ਨੇ ਸਾਫ਼ ਕਰ ਦਿੱਤਾ ਕਿ ਖੜਗੇ ਦਾ ਲਗਭਗ ਕਾਂਗਰਸ ਦਾ ਪ੍ਰਧਾਨ ਬਣਨਾ ਤੈਅ ਹੈ। ਪਰ ਉਹਦੇ ਨਾਲ ਕਾਂਗਰਸ ਦੀ ਹਾਲਤ ਦਰੁਸਤ ਹੋਏਗੀ ਜਾਂ ਨਹੀਂ, ਇਹ ਨਹੀਂ ਕਿਹਾ ਜਾ ਸਕਦਾ। ਕਾਂਗਰਸ ਦੀ ਸਥਿਤੀ ਸੁਧਰੇਗੀ ਜਾਂ ਨਹੀਂ, ਇਹ ਨਹੀਂ ਕਿਹਾ ਜਾ ਸਕਦਾ। ਉਹ ਖੜਗੇ ਪੂਰੇ ਦੇਸ਼ 'ਚ ਕਾਂਗਰਸੀ ਵਰਕਰਾਂ 'ਚ ਜਾਨ ਫੂਕ ਪਾਉਣਗੇ ਜਾਂ ਨਹੀਂ, ਇਹ ਨਹੀਂ ਕਿਹਾ ਜਾ ਸਕਦਾ। ਹਾਂ, ਉਹ ਸੋਨੀਆ ਔਰ ਰਾਹੁਲ ਦੇ ਹੱਥ ਠੋਕੇ ਬਣ ਕੇ ਰਹਿਣਗੇ, ਉਹਨਾਂ ਦੀ ਹਾਂ ਛਾਮ ਲਾ ਕੇ ਰਹਿਣਗੇ, ਉਹਨਾਂ ਦੇ ਕਿਹਾਂ ਤੇ ਫੈਸਲਾ ਲੈਣਗੇ, ਇਹਦੇ ਵਿੱਚ ਕਿਸੇ ਨੂੰ ਕੋਈ ਸ਼ੰਕੇ ਸ਼ੋਭੇ ਨਹੀਂਗੇ। ਇਸ ਲਈ ਸੋਨੀਆ ਨੇ ਜਾਂ ਰਾਹੁਲ ਗਾਂਧੀ ਨੇ ਇਹ ਮਨਮੋਹਨ ਸਿੰਘ ਵਾਲਾ ਪੱਤਾ ਹੀ ਖੇਡਿਆ ਕਿ ਸਾਡੀ ਹਾਂ ਛਾਮ ਲਾਉਣ ਵਾਲਾ ਵਿਅਕਤੀ ਅਸੀਂ ਚੁਣੀਏ। ਪਰ ਇਹਦੇ ਨਾਲ ਨਾਲ ਉਹ ਦਲਿਤ ਪੱਤਾ ਵੀ ਉਹਨਾਂ ਦਾ ਸਾਬਤ ਹੋ ਸਕਦਾ, ਪਰ ਉਹਦੇ ਨਾਲ ਉਹ ਫਾਇਦਾ ਕਿੰਨਾ ਕੁ ਹੁੰਦਾ, ਨੁਕਸਾਨ ਕਿੰਨਾ ਕੁ ਹੁੰਦਾ, ਕਿੰਨਾ ਕੁ ਰਾਜਨੀਤਿਕ ਉਭਾਰ ਆਉਂਦਾ, ਕਿੰਨਾ ਕੁ ਉਹ ਤੋੜ ਪਾਉਂਦੇ ਨੇ, ਕਿੰਨਾ ਕੁ ਲੋਕਾਂ ਨੂੰ ਜੋੜ ਪਾਉਂਦੇ ਨੇ, ਇਹ ਦੇਖਣ ਦੀ ਗੱਲ ਹੋਏਗੀ। ਖੜਗੇ ਹੋਰਾਂ ਲਈ ਇਹ ਅਹੁਦਾ ਕੰਡਿਆਂ ਭਰਿਆ ਤਾਜ ਵੀ ਸਾਬਤ ਹੋ ਸਕਦਾ। ਹੋ ਸਕਦਾ ਉਹ ਕਾਂਗਰਸ ਦੀ ਰਾਜਨੀਤੀ ਚੋਂ ਵੀ ਇਹ ਤੋਂ ਬਾਅਦ ਕਿਤੇ ਕਿਨਾਰੇ ਬੈਠੇ ਨਜ਼ਰ ਨਾ ਆਉਣ। ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਡਾਕਟਰਾਂ ਦੀ। ਜਦੋਂ ਆਪਾਂ ਕੋਈ ਦਵਾਈ ਡਾਕਟਰ ਰეკਮੈਂਡ ਕਰਦਾ, ਲਿਖਦਾ, ਤੇ ਉਹ ਕਹਿੰਦਾ ਭਾਈ ਦੇਖ ਕੇ ਲਿਓ ਕਿਤੇ ਐਕਸਪਾਇਰੀ ਡੇਟ ਨਾ ਹੋਵੇ, ਜਾਂ ਮੋਸਟਲੀ ਡਾਕਟਰ ਜਿਹੜੇ ਆ ਉਹ ਵਰਜਦੇ ਆ ਕਿ ਭਾਈ ਜੇ ਮਹੀਨਾ ਵੀ ਰਹਿੰਦਾ ਤਾਂ ਦਵਾਈ ਨਾ ਖਾਓ। ਮਤਲਬ ਇਹ ਐਲੋਪੈਥੀ ਬਾਰੇ ਕਿਹਾ ਜਾਂਦਾ ਹੈ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆਪਾਂ ਸੁਣਦੇ ਹਾਂ। ਹੁਣ ਪੰਜਾਬ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲਗਾਤਾਰ, ਤੇ ਉਸ ਵੀਡੀਓ 'ਚ ਦੇਖਿਆ ਜਾ ਰਿਹਾ, ਦੋਸ਼ ਲੱਗ ਰਹੇ ਨੇ ਕਿ ਡਾਕਟਰ ਹੀ ਵੰਡ ਰਹੇ ਨੇ ਐਕਸਪਾਇਰੀ ਡੇਟ ਦੀਆਂ ਦਵਾਈਆਂ। ਪ੍ਰਵੀਨ ਜੀ, ਜਿਹੜੀ ਤੁਸੀਂ ਐਕਸਪਾਇਰੀ ਦਵਾਈਆਂ ਦੀ ਗੱਲ ਕੀਤੀ ਹੈ ਜਾਂ ਐਕਸਪਾਇਰੀ ਡੇਟ ਦੀ ਗੱਲ ਕੀਤੀ ਹੈ, ਜੇਕਰ ਇਸ ਹਵਾਲੇ ਨਾਲ ਸਮਝਣਾ ਹੋਵੇ ਤਾਂ ਨਾ, ਪਿਛਲੇ ਕੁਝ ਸਮੇਂ ਤੋਂ ਲੋਕਾਂ 'ਚ ਚੇਤਨਤਾ ਆਈ ਹੈ। ਖਾਸ ਕਰ ਆਪਾਂ ਜੇ ਆਪਣੇ ਭਾਰਤੀਆਂ ਦੀ ਗੱਲ ਕਰੀਏ, ਆਪਣੇ ਪੰਜਾਬੀਆਂ ਦੀ ਗੱਲ ਕਰੀਏ, ਆਪਣੇ ਲੋਕਾਂ 'ਚ ਚੇਤਨਤਾ ਆਈ ਹੈ। ਹੁਣ ਦਵਾਈਆਂ ਤਾਂ ਦਵਾਈਆਂ, ਆਪਾਂ ਰਾਸ਼ਨ ਵਾਲੀ ਦੁਕਾਨ ਤੇ ਵੀ ਜੇ ਕੋਈ ਚੀਜ਼ ਖਰੀਦਣ ਜਾਂਦੇ ਹਾਂ ਨਾ, ਉਹਦੀ ਡੇਟ ਜ਼ਰੂਰ ਹੁਣ ਪੜ੍ਹਨ ਲੱਗ ਗਏ ਲੋਕ। ਇਹ ਤਾਂ ਹੈ, ਉਹਦੀ ਤਰੀਕ ਜ਼ਰੂਰ ਦੇਖਦੇ ਆ ਕਿ ਉਹਦੇ ਪੈਕਿੰਗ ਦੇ ਉੱਤੇ, ਚਾਹੇ ਉਹ ਹਾਲਤ ਇਹ ਹੁੰਦੀ ਆ ਕਿ
ਬ੍ਰੈਡ ਦੁੱਧ ਦੀਆਂ ਥੈਲੀਆਂ ਕਈ ਵਾਰ ਅਗਲੀ ਤਰੀਕ ਦੀਆਂ ਇੱਕ ਦਿਨ ਪਹਿਲਾਂ ਹੀ ਬਾਜ਼ਾਰ 'ਚ ਆਈਆਂ ਹੁੰਦੀਆਂ ਨੇ ਜੀ, ਹੈ ਨਾ। ਇਹ ਵੀ ਅਕਸਰ ਹੋ ਜਾਂਦਾ। ਸੋ ਐਡਵਾਂਸ ਮੋਹਰਾਂ, ਮਤਲਬ ਕਿ ਫਿਰ ਵੀ ਇੱਕ ਮਾਨਸਿਕਤਾ ਦੇ ਹਵਾਲੇ ਨਾਲ ਸਾਡੇ ਭਰੋਸਾ ਹੁੰਦਾ ਕਿ ਅਸੀਂ ਤਰੀਕ ਪੜ੍ਹਦੇ ਹਾਂ। ਹੁਣ ਤਾਂ ਮਤਲਬ ਕਾਨੂੰਨੀ ਤੌਰ ਦੇ ਉੱਤੇ ਮਠਿਆਈ ਦੀਆਂ ਦੁਕਾਨਾਂ ਤੇ ਵੀ ਤਰੀਕ ਲਾਉਣ ਦੀ ਹਦਾਇਤ ਹੋ ਗਈ ਹੈ ਕਿ ਤੁਹਾਨੂੰ ਉੱਥੇ ਵੀ ਮਠਿਆਈ ਦੀਆਂ ਦੁਕਾਨਾਂ ਤੇ ਵੀ ਤਰੀਕ ਲਿਖਣੀ ਪੈਂਦੀ ਹੈ ਕਿ ਕਿੱਦਣ ਬਣੀ ਸੀ ਭਾਈ, ਔਰ ਇਹ ਇੰਨੇ ਸਮੇਂ ਬਾਅਦ ਇਹ ਮਠਿਆਈ ਹਟਾਉਣੀ ਪਊਗੀ ਉੱਥੋਂ। ਸੋ ਇਸ ਲਈ ਚਾਹੇ ਉਹ ਤਖਤੀ ਬਦਲਦੇ ਨੇ ਚਾਹੇ ਮਠਿਆਈ ਬਦਲਦੇ ਨੇ, ਇਹ ਤਾਂ ਉਹਨਾਂ ਦੇ ਉੱਤੇ ਆ। ਪਰ ਮਤਲਬ ਕਿ ਤਰੀਕ ਦੇ ਇੱਕ ਹਵਾਲੇ ਨਾਲ ਇਹ ਗੰਭੀਰਤਾ ਚੱਲੀ ਆ। ਪਰ ਜਿੱਥੋਂ ਤੱਕ ਦਵਾਈਆਂ ਦਾ ਸਵਾਲ ਆ, ਜਦੋਂ ਅਸੀਂ ਕੈਮਿਸਟ ਸਟੋਰ ਤੋਂ ਦਵਾਈ ਲੈਣ ਜਾਂਦੇ ਹਾਂ, ਅਸੀਂ ਮੈਡੀਕਲ ਸਟੋਰ ਤੋਂ ਦਵਾਈ ਲੈਣ ਜਾਂਦੇ ਹਾਂ, ਡਾਕਟਰ ਦੇ ਲਿਖੇ ਪਰਚੇ ਦੇ ਹਵਾਲੇ ਨਾਲ ਜਾਂ ਆਪਣੇ ਕਿਸੇ ਮਿੱਤਰ ਸੱਜਣ ਦੇ ਕਹੇ ਦੇ ਹਵਾਲੇ ਨਾਲ, ਜਾਂ ਅਸੀਂ ਅੱਜ ਕੱਲ੍ਹ ਡਾਕਟਰਾਂ ਤੋਂ ਫੋਨ ਤੇ ਗੱਲ ਕਰਾ ਕੇ ਕੈਮਿਸਟ ਤੋਂ ਦਵਾਈ ਲੈ ਲੈਂਦੇ ਹਾਂ, ਤਾਂ ਵੀ ਅਸੀਂ ਪੱਤਾ ਉਲਟਾ ਕੇ ਰੇਟ ਤੇ ਉਹਦੀ ਮਤਲਬ ਕਿ ਤਰੀਕ ਅਸੀਂ ਜ਼ਰੂਰ ਦੇਖਦੇ ਹਾਂ। ਬਿਲਕੁਲ। ਪਰ ਜਿਹੜੇ ਆਪਣੇ ਪਿੰਡਾਂ 'ਚ ਡਾਕਟਰ ਬੈਠੇ ਨੇ ਪ੍ਰਵੀਨ ਜੀ, ਆਮ ਤੌਰ ਤੇ ਜਿਹੜੇ ਮਤਲਬ ਲਈ ਹੁੰਦੀ ਹੈ ਕਿਸੇ ਹੋਰ ਉਹਦੀ ਡਿਗਰੀ ਜੀ, ਪੁਰਾਣੇ ਬਜ਼ੁਰਗਾਂ ਵਾਲੀ, ਵੈਦਾਂ ਬੁੱਧਾਂ ਵਾਲੀ ਚਲਾਈ ਜਾਂਦੇ ਨੇ, ਅੰਗਰੇਜ਼ੀ ਦਵਾਈਆਂ ਵਾਲੀ ਦੁਕਾਨ ਵਾਲੀ ਵੀ, ਜਾਂ ਕਿਸੇ ਨੇ ਕੋਈ ਕੱਚੀ ਪੱਕੀ ਦੁਕਾਨ ਲਈ ਵੀ ਆ, ਜਾਂ ਕਿਸੇ ਨੇ ਕੋਈ ਡਿਗਰੀ ਕੀਤੀ ਵੀ ਆ, ਜਾਂ ਮੈਡੀਕਲ ਸਟੋਰ ਨੇ ਆਪਣੇ, ਮੰਨ ਲਓ, ਹੈ ਨਾ। ਉਹਨਾਂ ਤੋਂ ਜਿਵੇਂ ਆਪਣੇ ਦਵਾਈ ਪੱਤਾ ਲੈਣ ਜਾਂਦੇ ਨੇ, ਤਾਂ ਉਹ ਅਕਸਰ ਉਹਨਾਂ ਨੇ ਇੱਕ ਕੌਲੀ ਜੀ ਰੱਖੀ ਹੁੰਦੀ ਆ, ਜਾਂ ਉਹ ਕੱਚ ਜੇ ਦੀ ਹੁੰਦੀ ਆ ਜਾਂ ਉਹ ਲੱਕੜ ਜੇ ਦੀ ਹੁੰਦੀ ਆ। ਉਹ 'ਚ ਪੱਤਿਆਂ 'ਚੋਂ ਨਾ ਗੋਲੀਆਂ ਕੱਢ ਕੇ ਪਾ ਲੈਣਗੇ ਅੱਡ ਅੱਡ ਰੰਗ ਜੇ ਦੀਆਂ, ਫਿਰ ਤੁਹਾਨੂੰ ਕਰਕੇ ਦੇ ਦੇਣਗੇ 4 ਸਵੇਰੇ ਖਾ ਲਈ, 3 ਦੁਪਹਿਰੇ ਖਾ ਲਈ, 2 ਆਹ ਖਾ ਲਈ। ਪੱਤਾ ਉਹਨਾਂ ਦੇ ਡਸਟਬਿਨ 'ਚ ਗਿਰ ਜਾਂਦਾ ਤੇ ਉਹ ਤੁਹਾਨੂੰ ਪੁੜੀਆਂ ਬਣਾ ਕੇ ਪਲਾਸਟਿਕ ਦੀ ਥੈਲੀ 'ਚ ਪਾ ਕੇ ਦਵਾਈ ਫੜਾਉਂਦੇ ਨੇ। ਉਹ ਤੁਹਾਨੂੰ ਪਤਾ ਹੀ ਨਹੀਂ ਗਾ ਹੁਣ ਦਵਾਈ ਐਕਸਪਾਇਰੀ ਵਾਲੇ ਪੱਤਾ ਜਾਂ ਕਿਹੜਾ ਪੱਤਾ, ਕਿਉਂਕਿ ਤੁਹਾਨੂੰ ਗੋਲੀਆਂ ਕੱਢ ਕੇ ਦੇਤੀਆਂ। ਡਿਕਲੋਫੈਨਕ ਪਾਤੀ, ਨਿਮੋਸਲਾਈਡ ਪਾਤੀ, ਪੈਰਾਸੀਟਾਮੋਲ ਪਾਤੀ, ਕਿਹੜਾ ਕੋਈ ਪਤਾ ਨਹੀਂ। ਐਂ ਹੁੰਦਾ ਨਾ ਕਿ ਉਹ ਬਣਾ ਕੇ 3 ਦਿਨ ਦੀ ਦੇਤੀ, 3 ਦਿਨ ਬਾਅਦ ਭਾਈ ਦੁਬਾਰਾ ਦਿਖਾਉਣਾ ਜੋ। ਹੁਣ ਉੱਥੇ ਤਾਂ ਗੱਲੇ ਖਤਮ ਹੋ ਗਈ। ਪਰ ਜਿਹੜੀ ਆਹ ਮਸਲਾ ਆਇਆ, ਇਹ ਤਾਂ ਜਮਾ ਹੀ ਸ਼ਰਮ ਚੱਕਤੀ। ਮਤਲਬ ਕਿ ਬੰਦਿਆਂ ਨੇ, ਡਾਕਟਰ ਨੇ ਬੰਦੇ ਰੱਖੇ ਨੇ ਡੇਟਾ ਮਿਟਾਉਣ ਲਈ। ਅੱਛਾ। ਉਹ ਹੇਅਰ ਰਿਮੂਵਰ ਜਾਂ ਹੁੰਦਾ ਕਿ ਨਹੀਂ, ਨੇਲ ਪੋਲਿਸ਼ ਰਿਮੂਵਰ ਜਾਂ ਆਉਂਦੇ ਆ ਜਿਵੇਂ, ਹਾਂਜੀ ਹਾਂਜੀ, ਉਹ ਨੋਹਾਂ ਤੋਂ ਰੰਗ ਜਾਂ ਤਾਰਨ ਦੇ ਲਈ ਇੱਕੋ ਆਉਂਦਾ ਹੁੰਦਾ ਕਿ ਉਹ ਲਾਉਂਦੇ ਨੇ ਤੇ ਉਹਦੇ ਨਾਲ ਨਾ ਉਹ ਸਾਫ਼ ਹੋ ਜਾਂਦਾ, ਨਹੁੰ ਸਾਫ਼ ਹੋ ਜਾਂਦੇ ਆ ਬੀਬੀਆਂ ਦੇ। ਸੋ ਉਹੇ ਜਿਹਾ ਮੇਰਾ ਖਿਆਲ ਕੁਝ ਵਰਤਿਆ ਜਾ ਰਿਹਾ ਸੀਗਾ ਕਿ ਉਹਦੇ ਨਾਲ ਉਹ ਫੰਬੇ ਨੂੰ ਲਾਉਂਦੇ ਸੀ ਤੇ ਉਹ ਪੱਤੇ ਦੇ ਉੱਤੇ ਜਿਹੜੀ ਨੀਲੇ ਰੰਗ ਦੀ ਸ਼ਾਈ ਵਾਲੀ ਮੋਹਰ ਲੱਗੀ ਹੁੰਦੀ ਉਸ ਪਰ ਫੇਰ ਕੇ ਉਹਨੂੰ ਸਾਫ਼ ਕਰ ਦਿੰਦੇ ਸੀ। ਇਹ ਕਹਾਣੀ ਮਾਨਸਾ ਦੀ ਹੈ ਜਨਾਬ। ਠੀਕ ਹੈ। ਅੱਛਾ। ਮਾਨਸਾ ਖੇਤਰ ਦੇ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਚਲਾਉਂਦਾ ਬੰਦਾ, ਪ੍ਰਾਈਵੇਟ ਮਿੰਨੀ ਹਸਪਤਾਲ ਚਲਾਉਂਦਾ। ਉੱਥੇ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਕਿ ਉੱਥੇ ਦੇ ਉਹਨਾਂ ਦੇ ਮੁਲਾਜ਼ਮ ਬਕਾਇਦਾ ਤੌਰ ਤੇ ਕੰਮ ਲਾਏ ਹੋਏ ਸੀ ਕਿ ਉਹ ਪੱਤਿਆਂ ਦੇ ਉੱਤੇ ਐਕਸਪਾਇਰੀ ਡੇਟਾਂ ਮਿਟਾਈ ਜਾਂਦੇ ਸੀ, ਪੱਤੇ ਪਰੇ ਕਰੀ ਜਾਂਦੇ ਸੀ, ਉਹ ਪੱਤੇ ਕਹਿੰਦੇ ਦੇ ਜਾਂਦੇ ਨੇ। ਸੋ ਇਸ ਗੱਲ ਦੀ ਜਦੋਂ ਵੀਡੀਓ ਵਾਇਰਲ ਆਈ, RMP ਡਾਕਟਰ ਰਾਮਪਾਲ ਦੇ ਹਸਪਤਾਲ ਦੀ ਇਹ ਮਤਲਬ ਘਟਨਾ ਦੱਸੀ ਜਾ ਰਹੀ ਆ, ਤੇ ਉਸ ਵੀਡੀਓ ਨੂੰ ਲੈ ਕੇ ਮਸਲਾ ਸ਼ੁਰੂ ਹੋਇਆ ਤੇ ਉਹ ਮਸਲਾ ਸਰਕਾਰੀ ਦਰਬਾਰ ਤੱਕ ਪਹੁੰਚਿਆ, ਮੰਤਰੀ ਤੱਕ ਧਿਆਨ 'ਚ ਲਿਆਂਦਾ ਗਿਆ, SMO ਦੇ ਧਿਆਨ 'ਚ ਲਿਆਂਦਾ ਗਿਆ ਤੇ ਹੁਣ ਇਨਕੁਆਇਰੀ ਖੁੱਲ ਗਈ ਆ। ਤੇ ਉੱਥੇ ਜਾ ਕੇ ਜਦੋਂ ਪਹਿਲੀ ਪੜਤਾਲ ਕੀਤੀ ਗਈ ਤੇ ਉਹਦੇ ਵਿੱਚ ਕੁਝ ਐਕਸਪਾਇਰੀ ਡੇਟ ਵਾਲੀਆਂ ਦਵਾਈਆਂ ਦੇ ਪੱਤੇ ਬਰਾਮਦ ਹੋਣ ਦਾ ਤਾਂ ਹਾਮੀ ਭਰੀ ਗਈ ਆ ਜੀ, ਪਰ ਉਹ ਵੰਡ ਹੁੰਦੀ ਸੀ, ਦੇਈ ਜਾਂਦੀ ਸੀ, ਸਾਫ਼ ਕਰਨ ਵਾਲਾ ਸੀ, ਉਹਦੀ ਹਾਲੇ ਕਹਿੰਦੇ ਜੀ ਜਾਂਚ ਚੱਲ ਰਹੀ ਆ। ਹੁਣ ਉਹ ਜਾਂਚ ਕਿਸ ਹਵਾਲੇ ਤੱਕ ਹੋਊਗੀ, ਸਰਕਾਰੀ ਜਾਂਚ ਹੋ ਕੇ ਰਹਿ ਜਾਊਗੀ ਜਾਂ ਲੋਕਾਂ ਦੇ ਹਿੱਤ ਵਾਲੀ ਜਾਂਚ ਹੋਊਗੀ, ਜਾਂ ਜਿਹੜਾ ਮਹੀਨਾ ਪੱਤਾ ਚੱਲਦਾ ਸਾਰੇ ਇਹਨਾਂ ਹੈਲਥ ਦੇ ਵਿਭਾਗਾਂ 'ਚ ਆਪਾਂ ਜਾਣਦੇ ਹਾਂ, ਉਹਦੇ ਹਵਾਲੇ ਨਾਲ ਕੁਝ ਖੇਡ ਰਚਾ ਕੇ ਉਹਨੂੰ ਬਚਾਇਆ ਜਾਊਗਾ, ਉਹਦੀ ਦੁਕਾਨ ਨੂੰ ਕਿਵੇਂ ਚਲਾਇਆ ਜਾਊਗਾ। ਕਿਉਂਕਿ ਜੇਕਰ ਇੱਕ ਥਾਂ ਹੋ ਰਿਹਾ ਤਾਂ ਇਹਦਾ ਮਤਲਬ ਬਾਕੀ ਥਾਵਾਂ ਤੇ ਵੀ ਹੁੰਦਾ ਹੋਏਗਾ। ਮੈਂ ਸਾਰੇ ਥਾਵਾਂ ਤੇ ਨਹੀਂ ਕਹਿੰਦਾ, ਹਾਂਜੀ, ਮੈਂ ਕਹਿੰਦਾ ਜੇ ਇੱਕ ਥਾਂ ਤੇ ਹੁੰਦਾ ਤਾਂ ਹੋਰ ਕਿਤੇ ਵੀ ਹੁੰਦਾ ਹੋਏਗਾ। ਸੋ ਇਸ ਲਈ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਗੋਲੀਆਂ ਕੱਢ ਕੇ ਦਿੰਦੇ ਆ ਪੱਤਿਆਂ 'ਚ, ਉੱਥੇ ਵੀ ਬੈਨ ਹੋਣਾ ਚਾਹੀਦਾ ਕਿ ਭਾਈ ਆਹ ਖੇਡ ਵੀ ਬੰਦ ਕਰੋ, ਪੱਤਾ ਹੀ ਕੱਟ ਕੇ ਦੇਣਾ ਪਊਗਾ ਤੁਹਾਨੂੰ। ਕਿਉਂਕਿ ਉਹਦੇ ਨਾਲ ਦੋ ਹੀ ਚੀਜ਼ਾਂ ਦਾ ਖੇਡ ਹੁੰਦਾ ਪ੍ਰਵੀਨ ਜੀ, ਇੱਕ ਤਾਂ ਦਵਾਈ ਦੀ ਡੇਟ ਬਚ ਗਈ ਕਿ ਜਾਲੀ ਫਾਲੀ ਆ ਉਹ ਵੀ ਚੱਲ ਜੂ, ਦੂਜਾ ਰੇਟ ਬਚ ਗਿਆ। ਸੋ ਉੱਥੇ ਉਹ ਇੱਕ ਪੱਤਾ ਜਿਹੜਾ 10 ਰੁਪਏ ਵਾਲਾ, ਉੱਥੇ ਉਹ ਗੋਲੀ ਉਹ 10 ਰੁਪਏ ਦੀ ਬਣ ਜਾਂਦੀ ਹੈ ਇੱਕ, ਫਿਰ ਪੱਤੇ 'ਚੋਂ ਕੱਢ ਕੇ। ਸੋ ਇਸ ਲਈ ਦੋ ਹੀ ਤਰ੍ਹਾਂ ਦੀ ਲੁੱਟ ਵੀ ਹੁੰਦੀ ਹੈ। ਪਰ ਇੱਥੇ ਜਿਹੜਾ ਵੀਡੀਓ ਵਾਇਰਲ ਹੋਈ ਉਹਦਾ ਢੇਰ ਲੱਗਿਆ, ਢੇਰਾਂ ਦੇ ਹਵਾਲੇ ਨਾਲ ਮਤਲਬ ਕਿ ਦੜ ਸਾਫ਼ ਕੀਤੇ ਜਾ ਰਹੇ, ਸਿੱਟੇ ਜਾ ਰਹੇ। ਕੀ ਇਹ ਕਿਸੇ ਹੋਰ ਸਟੋਰਾਂ ਤੇ ਤਾਂ ਨਹੀਂ ਵਿਕਦੀ ਸੀ ਦਵਾਈ? ਕੀ ਇਕੱਲੇ ਉਸੇ ਹਸਪਤਾਲ ਦੇ ਵਿੱਚ ਕਾਰੋਬਾਰ ਚੱਲਦਾ, ਕਿਤੇ ਹੋਰ ਕੋਈ ਵੱਡਾ ਕਾਰੋਬਾਰ ਵੀ ਦਵਾਈ ਸਪਲਾਈਆਂ ਦਾ, ਦਵਾਈ ਵੇਚਣ ਦਾ? ਇਸ ਦੇ ਉੱਤੇ ਵੀ ਨਜ਼ਰਸਾਨੀ ਕਰਨ ਦੀ ਲੋੜ ਆ। ਤੇ ਇਹ ਸਿੱਧਾ ਮਨੁੱਖਤਾ ਦੇ ਜੀਵਨ ਨਾਲ ਖਿਲਵਾੜ ਹੈ। ਮਤਲਬ ਤੁਸੀਂ ਇਹ ਚਾਹੇ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਤੇ ਚਾਹੇ ਦਵਾਈ, ਬਿਲਕੁਲ, ਚਾਹੇ ਦਵਾਈ ਚਾਹੇ ਖਾਣ ਵਾਲੀ ਚੀਜ਼ਾਂ, ਜੇਕਰ ਉਹਨਾਂ 'ਚ ਮਿਲਾਵਟ, ਉਹਨਾਂ 'ਚ ਸ਼ਰਾਰਤ ਆ, ਫਿਰ ਇਹ ਮਤਲਬ ਕਿ ਡਾਕਟਰੀ ਧਰਮ ਵੀ ਨਹੀਂ ਨਿਭਾਇਆ ਜਾ ਰਿਹਾ। ਆਪਾਂ ਇਕੱਲੇ ਗੱਲ ਕਰਕੇ ਹਟੇ ਹਾਂ ਉਸ ਬੀਬੀ ਨਾਲ ਜੋ ਕੁਝ ਪਠਾਨਕੋਟ ਵਾਪਰਿਆ, ਕਿ ਉੱਥੇ ਡਾਕਟਰੀ ਧਰਮ ਨਹੀਂ ਨਿਭਾਇਆ ਗਿਆ ਹੈ, ਉੱਥੇ ਮਾਤਰ ਵਾਲਾ ਮਤਲਬ ਕਿ ਉਹ ਧਰਮ ਨਹੀਂ ਨਿਭਾਇਆ ਗਿਆ, ਤੇ ਇੱਥੇ ਵੀ ਡਾਕਟਰੀ ਧਰਮ ਨਹੀਂ ਨਿਭਾਇਆ ਜਾ ਰਿਹਾ। ਸੋ ਇਸ ਲਈ ਜਿਹੜੀਆਂ ਚੀਜ਼ਾਂ ਦਾ ਸਾਹਮਣੇ ਆਉਣਾ ਪੰਜਾਬ ਸਰਕਾਰ ਲਈ ਚੁਣੌਤੀ ਵੀ ਆ, ਸਿਹਤ ਵਿਭਾਗ ਲਈ ਵੀ ਚੁਣੌਤੀ ਆ। ਉਹ ਖਾਸ ਕਰਕੇ ਉਸ ਧਿਰ ਲਈ ਤਾਂ ਵੱਡੀ ਚੁਣੌਤੀ ਆ ਜਿਹੜੀ ਆਈਓ ਸਿਹਤ ਸੁਧਾਰ ਦੇ ਹਵਾਲੇ ਨਾਲ ਹੋਵੇ। ਸੋ ਉਹਨਾਂ ਮੂਹਰੇ ਚੁਣੌਤੀਆਂ ਮੂੰਹ ਅੱਡ ਕੇ ਖੜੀਆਂ ਨੇ। ਇੱਕ ਘਟਨਾ ਨੇ ਦਿਖਾ ਦਿੱਤਾ ਹੁੰਦਾ ਕਿ ਇਹ ਜਿਹਾ ਕੁਝ ਵਾਪਰਦਾ, ਉਹਨੂੰ ਠੱਲ ਕਿਵੇਂ ਪਾਉਣੀ ਹੈ, ਉਹਨੇ ਦੇਖਣ ਵਾਲੀ ਗੱਲ ਹੋਏਗੀ।
ਦੇਖੋ ਗੱਲ ਇਹ ਹੈ ਸ਼ਰਮਾ ਜੀ ਕਿ ਜੇਕਰ ਦੂਜੇ ਡਾਕਟਰਾਂ ਦੀਆਂ ਕਮਿਸ਼ਨ ਵਾਲੀਆਂ ਦਵਾਈਆਂ ਲਿਖ ਕੇ ਘਰ ਨਹੀਂ ਬਣੇ, ਹਾਂ ਜੇਕਰ ਦਵਾਈਆਂ ਦੇ ਜਿਹੜੇ ਵੇਚਦੇ ਆ ਉਹਨਾਂ ਦੇ ਵਿੱਚੋਂ ਉਹਨਾਂ ਦੀਆਂ ਰეკਮੈਂਡ ਦਵਾਈਆਂ ਲਿਖ ਕੇ ਕਮਿਸ਼ਨ ਨਹੀਂ ਬਣੇ, ਜੇਕਰ ਹਾਂ ਐਕਸ-ਰੇ ਦੀਆਂ ਫੀਸਾਂ ਲੈ ਕੇ ਕਮਿਸ਼ਨ ਲੈ ਕੇ ਘਰ ਨਹੀਂ ਬਣੇ, ਹਮ, ਜੇਕਰ 3-300 ਪਰਚੀ ਰੱਖ ਕੇ ਘਰ ਨਹੀਂ ਬਣੇ, ਤੇ ਹਾਂ ਫਿਰ ਫਿਰ ਢਿੱਡ ਨਹੀਂ 10 ਭਰਨਾ, ਫਿਰ ਢਿੱਡ ਹਾਂ ਨਹੀਂ ਭਰਨਾ ਕਦੇ। ਫਿਰ 10 ਰੁਪਏ ਵਾਲਾ ਪੱਤਾ 20 25 30 ਰੁਪਏ ਚ ਵੇਚ ਕੇ ਮਾਤਰ ਨੂੰ ਢਿੱਡ ਨਹੀਂ ਭਰਦਾ। ਨਹੀਂ ਨਹੀਂ, ਜੀ ਇਹ ਤਾਂ ਲੁੱਟ ਹੈ ਤਾਂ ਮੇਰੀ। ਜੀ ਜੀ ਬਿਲਕੁਲ। ਸੋ ਇਹ ਲੁੱਟ ਹੈ ਤੇ ਜਿਹੜਾ ਗਰੀਬ ਆ ਹੁਣ ਆਮ ਤੌਰ ਤੇ ਆਪਾਂ ਦੇਖਿਆ ਹਿਮਾਤੜ ਤਬਕਾ ਹੀ ਜਾਂਦਾ ਡਾਕਟਰਾਂ ਕੋਲੇ ਵਿਚਾਰਾ, ਬਿਲਕੁਲ ਬਿਪਤਾ ਦਾ ਮਾਰਿਆ, ਛੋਟਾ ਕਿਸਾਨ ਆ, ਮਜ਼ਦੂਰ ਭਰਾ, ਕੋਈ ਮਾੜਾ ਮੋਟਾ ਦੁਕਾਨਦਾਰ ਆ, ਵੱਡਾ ਤਾਂ ਆਪਦਾ ਇਲਾਜ ਤੁਹਾਨੂੰ ਪਤਾ 55 ਹਜ਼ਾਰ ਤੇ ਦੰਦ ਹੀ ਲਵਾਉਂਦੇ ਆ, ਉਹ ਵੱਡੇ ਤਾਂ ਤਾਂ ਅਮਰੀਕਾ ਤੋਂ ਬਿਨਾ ਇਲਾਜ ਜਾਂਦੇ ਨਹੀਂ ਨਹੀਂ, ਅੱਖਾਂ ਕਰਾਉਂਦੇ। ਅੱਖਾਂ ਵੀ ਉੱਥੇ, ਅੱਖਾਂ ਦਾ ਇਲਾਜ ਵੀ ਉੱਥੇ ਕਰਾਉਂਦੇ ਤੇ ਥੀਸਿਸ ਹਾਂ ਵੀ ਉੱਥੇ ਬੈਠ ਕੇ ਲਿਖਦੇ ਆ। ਥੀਸਿਸ ਵੀ ਉੱਥੇ ਬਹਿ ਕੇ ਲਿਖਦੇ ਆ, ਹਾਂਜੀ ਵੱਡੇ ਤਾਂ ਇਦਾਂ ਹੀ ਕਰਦੇ ਆ। ਖੈਰ ਹਮ, ਹਿਮਾਤੜ ਬੰਦਾ ਵਿਚਾਰਾ ਜਿਹੜਾ ਉਹ ਜਾਂਦਾ ਹੈ, ਤੇ ਉਹਦੀ ਫਿਰ ਇਹ ਇਸ ਤਰ੍ਹਾਂ ਚਮੜੀ ਦੇੜਦੇ ਆ, ਛਿੱਲ ਪੱਟਦੇ। ਬਿਲਕੁਲ ਬਿਲਕੁਲ। ਆਪਾਂ ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਜਾਂਦੇ ਜਾਂਦੇ ਗੱਲ ਕਰੀਏ ਕਬਜ਼ਿਆਂ ਦੀ। ਕਬਜ਼ੇ ਕਈ ਤਰ੍ਹਾਂ ਦੇ ਨੇ, ਕਈ ਬਾਹੂਬਲ ਦੇ ਨਾਲ ਲਏ ਜਾਂਦੇ ਨੇ, ਕਈ ਕਾਨੂੰਨ ਦੇ ਆਸਰੇ ਨਾਲ ਲਏ ਜਾਂਦੇ ਨੇ, ਪ੍ਰਸ਼ਾਸਨ ਦੀ ਮਦਦ ਦੇ ਨਾਲ ਲਏ ਜਾਂਦੇ ਨੇ, ਕਈ ਵਾਰੀ ਕਬਜ਼ੇ ਛੁੱਟ ਵੀ ਜਾਂਦੇ ਆ ਡੇਰਿਆਂ ਪਖੰਡੀਆਂ ਦੇ ਟਿਕਾਣਿਆਂ ਤੋਂ। ਪਰ ਕਈ ਕਬਜ਼ੇ ਬਹੁਤ ਸਾਰੇ ਘਟਨਾਕ੍ਰਮ ਵਾਪਰਨ ਤੋਂ ਬਾਅਦ ਵੀ ਹੋ ਜਾਂਦੇ, ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ। ਹਮ, ਡੇਰਾ ਸਿਰਸਾ ਤੇ ਕਬਜ਼ਾ ਸੁਣਦੇ ਆ, ਜਿਹੜਾ ਸਾਧ ਜਿੱਥੋਂ ਦਾ ਬਲਾਤਕਾਰੀ ਅੰਦਰ ਹੈ, ਤੇ ਸੁਣਦੇ ਉਸ ਬੀਬੀ ਦਾ ਹੈ, ਜਿਹੜੀ ਬੀਬੀ ਇਹਦੀ ਇਹ ਕਹਿੰਦਾ, ਆਪਾਂ ਨਹੀਂ ਕਹਿੰਦੇ, ਕਿ ਇਹਦੀ ਮੂੰਹ ਬੋਲੀ ਧੀ ਹੈ। ਹਨੀਪ੍ਰੀਤ ਬਾਰੇ ਗੱਲਾਂ ਸੁਣਨ ਦੇ ਵਿੱਚ ਆ ਰਹੀਆਂ ਕਿ ਡੇਰੇ ਤੇ ਕਬਜ਼ਾ ਹੋ ਗਿਆ, ਇਸ ਬਲਾਤਕਾਰੀ ਸਾਧ ਦਾ ਪਰਿਵਾਰ ਅੱਧਾ ਕੁ ਬਾਹਰ ਹੈ ਤੇ ਅੱਧਾ ਕੁ ਹੁਣ ਘਰ ਦੇ ਅੰਦਰ। ਪ੍ਰਵੀਨ ਜੀ, ਕਬਜ਼ਾ ਪਹਿਲਾਂ ਵੀ ਸੀ ਜੀ। ਤੇ ਹੁਣ ਪੂਰੀ ਤਰ੍ਹਾਂ ਤੇ ਕਬਜ਼ਾ ਹੋ ਗਿਆ। ਅਸਲ 'ਚ ਇਹ ਕਬਜ਼ੇ ਦੀ ਤਸਵੀਰ ਤਾਂ ਉਸੇ ਦਿਨ ਸਾਹਮਣੇ ਆ ਗਈ ਸੀ ਜਿੱਦਣ ਡੇਰਾ ਸਿਰਸਾ ਮੁਖੀ ਨੂੰ ਪੰਚਕੂਲੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸੇ ਹੈਲੀਕਾਪਟਰ 'ਚ ਬੀਬੀ ਨੂੰ ਨਾਲ ਚੜਾ ਕੇ ਲਿਜਾਇਆ ਗਿਆ ਸੀ। ਬਿਲਕੁਲ ਸਹੀ, ਇਹ ਬਿਲਕੁਲ ਕਬਜ਼ਾ ਤਾਂ ਉੱਥੇ ਹੀ ਨਜ਼ਰ ਆ ਗਿਆ ਸੀਗਾ ਕਿ ਇਹਦਾ ਸਹੀ। ਮਤਲਬ ਕੌਣ ਉੱਤਰਾਧਿਕਾਰੀ ਹੈ ਗੱਦੀ ਦਾ, ਹੈ ਨਾ। ਜਿੱਥੋਂ ਤੱਕ ਪਰਿਵਾਰ ਦੀ ਗੱਲ ਹੈ, ਪਰਿਵਾਰ ਦੇ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਧਰਮ ਪਤਨੀ, ਉਹਦੀ ਮਾਂ, ਉਹਦੀਆਂ ਧੀਆਂ, ਉਹਨਾਂ ਦੇ ਜਵਾਈ, ਉਹਦਾ ਮੁੰਡਾ, ਉਹਦੀ ਘਰ ਵਾਲੀ, ਉਹਨਾਂ ਵੱਲੋਂ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਹਨੀਪ੍ਰੀਤ ਨੂੰ ਦੂਰ ਰੱਖਿਆ ਜਾਵੇ, ਡੇਰੇ ਤੋਂ ਵੀ, ਡੇਰਾ ਮੁਖੀ ਤੋਂ ਵੀ। ਪਰ ਉਹ ਇਹਦੇ ਬਾਵਜੂਦ ਕਾਮਯਾਬ ਨਹੀਂ ਹੋਏ। ਠੀਕ ਹੈ ਨਾ। ਬਾਬਾ ਤੁਹਾਨੂੰ ਫਿਲਮਾਂ 'ਚ ਵੀ, ਤੇ ਬਾਬਾ ਉਹਨੂੰ ਜਹਾਜ਼ 'ਚ ਵੀ, ਬਾਬਾ ਉਹਨੂੰ ਜੇਲ੍ਹ 'ਚ ਵੀ, ਤੇ ਬਾਬਾ ਉਹਨੂੰ ਬਾਹਰ ਵੀ, ਤੋ ਸਾਰੇ ਕਿਤੇ ਬਾਬੇ ਨਾਲ ਮੂੰਹ ਬੋਲੀ ਧੀਓ ਨਜ਼ਰ ਆਉਂਦੀ ਰਹੀ। ਜੀ ਜੀ। ਚਲੋ, ਤੋ ਇਹ ਸਾਰਾ ਰੰਗ ਅਸੀਂ ਮਤਲਬ ਕਿ ਦੇਖਦੇ ਰਹੇ। ਪਰ ਹੁਣ ਜਿਹੜੀ ਤਾਜ਼ਾ ਸਥਿਤੀ ਹੈ, ਜੇਕਰ ਮੈਂ ਉਹਦੇ ਪਰ ਗੱਲ ਕਰਾਂ ਤਾਂ ਤਾਜ਼ਾ ਸਥਿਤੀ ਇਹ ਹੈ ਕਿ ਬਾਬੇ ਦੀਆਂ ਦੋਨੇ ਧੀਆਂ ਆਪਣੇ ਪਰਿਵਾਰ, ਆਪਣੇ ਬੱਚਿਆਂ ਸਣੇ ਕੁਝ ਸਮਾਂ ਪਹਿਲਾਂ ਹੀ ਲੰਦਨ ਜਾ ਵਸੀਆਂ। ਉਹਨਾਂ ਨੇ ਤਾਂ ਸਤਿ ਸ੍ਰੀ ਅਕਾਲ ਬੁਲਾਤੀ ਕਿ ਪੱਕੇ ਤੌਰ ਤੇ ਅਸੀਂ ਤਾਂ ਚੱਲੀਆਂ। ਠੀਕ ਹੈ। ਫਿਰ ਵੀ ਪੁੱਤਰ ਔਰ ਹਨੀਪ੍ਰੀਤ ਦੇ ਵਿਚਾਲੇ ਤਣਾਅ ਵੀ ਸੀ ਤੇ ਖਿੱਚੋਤਾਣ ਵੀ ਸੀ। ਤੇ ਖਾਸ ਕਰਕੇ ਇਹ ਵੀ ਕੋਸ਼ਿਸ਼ ਹੁੰਦੀ ਰਹੀ ਹੈ, ਕਹਿੰਦੇ ਡੇਰੇ ਦੇ ਅੰਦਰੋਂ, ਕਿ ਕਿਉਂ ਨਾ ਆਪਾਂ ਵਰਗ ਵੰਡ ਕਰ ਲਈਏ, ਇੱਕ ਸਿਰਸੇ ਵਾਲਾ ਡੇਰਾ ਇੱਕ ਬੰਦਾ ਸੰਭਾਲ ਲਵੇ ਤੇ ਬਾਕੀ ਸਾਰੇ ਡੇਰਿਆਂ ਦਾ ਪ੍ਰਬੰਧ ਦੂਏ ਨੂੰ ਦੇ ਦਿੱਤਾ ਜਾਵੇ, ਕਿਉਂਕਿ ਮੁੱਖ ਡੇਰਾ ਸਿਰਸਾ ਹੈ, ਉਹ ਤੋਂ ਬਿਨਾਂ ਬਾਕੀ ਬ੍ਰਾਂਚਾਂ ਨੇ। ਹਾਂਜੀ। ਸੋ ਪਰ ਹਨੀਪ੍ਰੀਤ ਦਾ ਧੜਾ ਇੱਕ ਪਾਸੇ ਬਾਬੇ ਨੂੰ ਕਹਿੰਦੇ ਕਿ ਆਪਣੇ ਭਰਮ ਜਾਲ 'ਚ ਫਸਾ ਕੇ ਰੱਖਿਆ ਹੋਇਆ, ਦੂਜੇ ਪਾਸੇ ਅੰਦਰ ਬਦਮਾਸ਼ੀ ਵੀ ਫੈਲਾਈ ਹੋਈ ਹੈ ਕਿ ਹਾਂ ਕਬਜ਼ਾ ਸਾਡਾ ਹੀ ਰਹੂਗਾ। ਤੋ ਇਹ ਸਥਿਤੀ 'ਚੋਂ ਹੁਣ ਮੁੰਡਾ ਤੇ ਉਹਦੀ ਘਰ ਵਾਲੀ ਵੀ ਆਪਣੇ ਜਵਾਕਾਂ ਸਣੇ ਪੱਕੇ ਲੰਦਨ ਚਲੇ ਗਏ ਜੀ। ਹੁਣ ਡੇਰਾ ਸਿਰਸਾ ਦੇ ਅੰਦਰ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੀ ਬੇਬੇ ਤੇ ਗੁਰਮੀਤ ਸਿੰਘ ਰਾਮ ਰਹੀਮ ਦੀ ਧਰਮ ਪਤਨੀ, ਇਹ ਦੋਏ ਜਣੀਆਂ ਤਾਂ ਡੇਰਾ ਸਿਰਸਾ 'ਚ ਰਹਿ ਰਹੀਆਂ ਨੇ। ਪਰ ਹਨੀਪ੍ਰੀਤ ਦਾ ਕਬਜ਼ਾ ਹੈ ਡੇਰਾ ਸਿਰਸਾ ਦੇ ਉੱਤੇ। ਕਾਰਵਾਈ ਸਾਰੀ ਉਹਦੇ ਕਿਸੇ ਤੇ ਚੱਲਦੀ ਆ, ਚੇਲੇ ਚਪਟੇ ਉਹਦੇ ਕਿਸੇ ਤੇ ਕੰਮ ਕਰਦੇ ਨੇ, ਉਹ ਫੰਡਾਂ ਦਾ ਹਿਸਾਬ ਰੱਖਦੀ ਆ, ਉਹ ਲੈਣ ਦੇਣ ਦਾ ਹਿਸਾਬ ਰੱਖਦੀ ਆ, ਤੇ ਉਹ ਰਹਿੰਦੀ ਜ਼ਿਆਦਾਤਰ ਗੜਗਾਉਂ ਆ। ਫਿਰ ਉਹ ਗੜਗਾਉਂ ਵਾਲੇ ਜਿੱਥੇ ਆ ਕੇ ਇੱਕ ਵਾਰ ਕੱਟਿਆ ਸੀਗਾ ਬਾਬੇ ਨੇ, ਜਿਹੜਾ ਛੁੱਟੀ ਤੇ ਆਇਆ ਵਾ ਸੀ ਨਾ, ਉਹ ਉੱਥੇ ਜ਼ਿਆਦਾਤਰ ਰਹਿائش, ਉੱਥੇ ਟਿਕਾਣਾ ਉਹ ਰੱਖਿਆ ਹੋਇਆ, ਪਰ ਆਉਣਾ ਜਾਣਾ ਜ਼ਿਆਦਾਤਰ ਹੋਊਗਾ। ਤੇ ਸਿਰਸਾ ਸਣੇ ਬਾਕੀ ਡੇਰਿਆਂ ਦੇ ਉੱਤੇ, ਡੇਰੇ ਸਿਰਸੇ ਦੇ ਸਾਰੇ ਇਹਦੇ ਥਾਵਾਂ ਦੇ ਉੱਤੇ ਹੁਣ ਹਨੀਪ੍ਰੀਤ ਦਾ ਪੂਰੀ ਤਰ੍ਹਾਂ ਤੇ ਕਬਜ਼ਾ ਹੋ ਗਿਆ। ਪੁੱਤਰ ਤੇ ਧੀਆਂ ਪੱਕੀਆਂ ਲੰਦਨ ਚਲੇ ਗਈਆਂ, ਪਤਨੀ ਤੇ ਮਾਂ ਇੱਥੇ ਹੈਗੀ ਆ। ਸੋ ਇਸ ਲਈ ਉਹ ਕਹਿੰਦੇ ਕਿ ਮਾਤਾ ਜਾਣਾ ਨਹੀਂ ਚਾਹੁੰਦੀ ਜਾਂ ਮਾਂ ਇੱਥੇ ਰਹਿਣਾ ਚਾਹੁੰਦੀ ਆ। ਇਹ ਕਾਰਨ ਹੈ, ਇਸੇ ਕਾਰਨ ਉਹਦੀ ਪਤਨੀ ਨੂੰ ਵੀ ਰਹਿਣਾ ਪੈ ਰਿਹਾ। ਆਉਂਦੇ ਦਿਨਾਂ 'ਚ ਹੋ ਸਕਦਾ ਕਿ ਇਹ ਵੀ ਇਸ ਹਾਲਾਤ 'ਚੋਂ ਨਿਕਲ ਕੇ ਉੱਧਰ ਚਲੇ ਜਾਣ। ਪਰ ਫਿਲਹਾਲ ਪੂਰੀ ਤਰ੍ਹਾਂ ਨਾਲ ਡੇਰਾ ਮੁਖੀ ਦੇ ਉੱਤੇ ਵੀ ਤੇ ਡੇਰੇ ਦੇ ਉੱਤੇ ਵੀ ਹਨੀਪ੍ਰੀਤ ਦਾ ਕਬਜ਼ਾ ਹੋ ਗਿਆ ਜੀ। ਜਿਨ੍ਹਾਂ ਦੇ ਡੇਰਿਆਂ ਤੇ ਕਬਜ਼ੇ ਨੇ ਸ਼ਰਮਾ ਜੀ, ਉਹ ਤਾਂ ਭਲਾ ਚੰਦ ਤੇਰਾ ਜਾ ਕੇ ਰਹਿਣ ਲੱਗ ਪੈਣ।
ਇੰਨਾ ਸਰਮਾਇਆ ਡੇਰੇ 'ਚ ਹੈ। ਬਹੁਤ-ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ ਸ਼ਰਮਾ ਬਹੁਤ ਜੀ ਤੁਹਾਡਾ। ਸ਼ੁਕਰੀਆ। ਜੀ, ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਪੰਜਾਬ ਤੋਂ ਪੱਤਰਕਾਰ, ਜਿਨ੍ਹਾਂ ਦੇ ਨਾਲ ਆਪਾਂ ਡੇਰੇ ਤੇ ਕਬਜ਼ੇ ਦੇ ਨਾਲ ਜੁੜੀ ਅਹਿਮ ਖਬਰ ਹਨੀਪ੍ਰੀਤ ਉੱਥੋਂ ਦੀ ਹੁਣ ਕਰਤਾ ਧਰਤਾ ਹੈ। ਐਕਸਪਾਇਰੀ ਡੇਟ ਦੀਆਂ ਦਵਾਈਆਂ ਡਾਕਟਰੀ ਵੰਡ ਰਹੇ ਨੇ। ਸੋਨੀਆ ਦਾ ਮਨਮੋਹਨ ਪੱਤਾ ਜਾਂ ਦਲਿਤ ਸਿਆਸਤ ਦਾ ਇੱਕ ਹਿੱਸਾ, ਖੜਗੇ ਦੀ ਪ੍ਰਧਾਨਗੀ ਦੇ ਚਰਚੇ, ਐਸਜੀਪੀਸੀ ਹਰਿਆਣਾ ਕਮੇਟੀ ਦੇ ਮੁੱਦੇ ਤੇ ਲੈ ਕੇ ਹੁਣ ਸੜਕ ਤੋਂ ਸੰਸਦ ਤੱਕ ਲੜਾਈ ਤੇ ਝੋਨੇ ਦੀ ਖਰੀਦ ਸੰਬੰਧੀ ਸਰਕਾਰ ਦੀਆਂ ਅਧੂਰੀਆਂ ਤਿਆਰੀਆਂ ਤੇ ਆਪਾਂ ਕੀਤੀ ਹੈ ਗੱਲਬਾਤ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।